ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਗੁਰਦੀਪ ਸਿੰਘ ਵਿਰਦੀ ਕਲੋਬਸ ਖਾਲਸਾ ਇੰਸ਼ੋਰੈਂਸ ਏਜੰਸੀ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500 ਸੈਨੋਜ਼ੇ ਸਤਨਾਮ ਸਿੰਘ ਸ਼ੇਰਗਿੱਲ ਸਲਮਾ ਰਣਵੀਰ ਸਿੰਘ ਰਾਣਾ ਬੇਕਰਸਫੀਲਡ ਜਰਨੈਲ ਸਿੰਘ ਜੀ ਲੈਨਵਰਡ ਮਨਜੀਤ ਸਿੰਘ ਦੀਵਾਨਾ ਫਰਜ਼ਨੋ ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਤੇ ਜੀ ਗੱਲ ਕਰਦੇ ਹਾਂ CAA ਦਾ ਜਿਹੜਾ ਮਾਮਲਾ ਆ ਉਹ ਕਾਫੀ ਟਾਈਮ ਤੋਂ ਚੱਲ ਰਿਹਾ ਆ ਅਤੇ ਇਹ ਜਿਹੜਾ ਮਾਮਲਾ ਹੁਣ UNO ਦੇ ਵਿੱਚ ਵੀ ਉੱਠਿਆ। ਬਿਲਕੁਲ ਜੀ, ਇੱਥੇ ਉਹਦੇ ਜਿਹੜੀਆਂ ਜੀ ਬੇਸ਼ੱਕ ਦਿੱਲੀ ਦੇ ਵਿੱਚ ਜਿਹੜੀ ਹੋਈ ਹਿੰਸਾ ਆ ਉਹਨੇ ਇੱਥੇ ਹੋ ਰਹੀ ਜਿਹੜੀ ਐਜੀਟੇਸ਼ਨ ਨੇ ਜੀ ਉਹਨੂੰ ਜ਼ਰੂਰ ਜਿਹੜਾ ਜੀ ਉਹ ਕਿਤੇ ਨਾ ਕਿਤੇ ਉਹਨਾਂ ਖਬਰਾਂ ਨੂੰ ਜਿਹੜਾ ਜੀ ਉਹ ਦੱਬ ਦਿੱਤਾ ਹੋਵੇ ਜਾਂ ਉਹ ਖਬਰਾਂ ਉਨੀਆਂ ਨਾ ਸਾਹਮਣੇ ਆ ਰਹੀਆਂ ਹੋਣ, ਜਦੋਂ ਕਿ ਐਜੀਟੇਸ਼ਨ ਜਿਹੜੀਆਂ ਜੀ ਉਹ ਲਗਾਤਾਰ ਹੋ ਰਹੀਆਂ ਨੇ। ਔਰ ਕੱਲ੍ਹ ਕੁਝ ਸਟੂਡੈਂਟ ਜਿਹੜੇ ਨੇ ਉਹ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਲਏ ਆ। ਜਿਹੜੇ ਇੱਥੋਂ ਕੁਝ ਜਿਹੜੇ ਵਿਦੇਸ਼ਾਂ ਤੋਂ ਸੀਗੇ ਜੀ ਇੱਥੇ ਆਏ ਹੋਏ ਪੜ੍ਹਨ ਵਾਲੇ ਜਿਹੜੇ ਜੀ ਉਹਨਾਂ ਨੇ ਜਿਹੜਾ ਜੀ ਤਿੰਨਾਂ ਨੂੰ ਵਾਪਸ ਵੀ ਭੇਜਿਆ। ਉਹ ਇਸ ਕਰਕੇ ਵਾਪਸ ਭੇਜਿਆ ਕਿ ਸਰਕਾਰ ਕਹਿੰਦੀ ਕਿ ਉਹਨਾਂ ਨੇ ਜਿਹੜੀਆਂ ਐਜੀਟੇਸ਼ਨ ਆ ਉਹਦੇ ਵਿੱਚ ਹਿੱਸਾ ਲਿਆ ਸੀਗਾ, ਜਦੋਂ ਕਿ ਉਹ ਉਹਦੇ ਵਿੱਚੋਂ ਕਹਿੰਦੇ ਕਿ ਹਿੱਸਾ ਜਿਹੜਾ ਜੀ ਉਹ ਲੈ ਨਹੀਂ ਜਿਹੜਾ ਸਕਦੇ। ਦੂਜੇ ਪਾਸੇ ਇਹਦਾ ਜਿਹੜਾ UNO ਦੇ ਵਿੱਚ ਮਨੁੱਖੀ ਹੱਕਾਂ ਬਾਰੇ ਸੰਯੁਕਤ ਰਾਸ਼ਟਰ ਹਾਈ ਕਮਿਸ਼ਨ ਦੇ ਦਫ਼ਤਰ ਨੇ ਨਾਗਰਿਕਤਾ ਸੋਧ ਕਾਨੂੰਨ ਤੇ ਸੁਪਰੀਮ ਕੋਰਟ ਦਾ ਰੁਖ ਜਿਹੜਾ ਜੀ ਉਹ ਕੀਤਾ। ਸੰਯੁਕਤ ਰਾਸ਼ਟਰ ਦੀ ਇਸ ਇਕਾਈ ਨੇ ਸਿਖਰਲੀ ਅਦਾਲਤ ਨੂੰ ਇਹ ਬਾਰੇ ਫੌਰੀ ਸੁਣਵਾਈ ਦੇ ਦੌਰਾਨ ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨਾਂ, ਨੇਮ ਤੇ ਮਿਆਰਾਂ ਨੂੰ ਧਿਆਨ ਦੇ ਵਿੱਚ ਰੱਖਣ ਦੀ ਬੇਨਤੀ ਜਿਹੜੀ ਜੀ ਉਹ ਕੀਤੀ ਹੈ। ਪਟੀਸ਼ਨ ਹਾਈ ਕਮਿਸ਼ਨਰ ਮਿਸ਼ੇਲ ਬੈਟਲਿਕ ਦੇ ਵੱਲੋਂ ਦਾਇਰ ਕੀਤੀ ਗਈ ਆ ਔਰ ਉਹ ਜਿਹੜੇ MX ਕਿਊਰੀ ਵਜੋਂ ਕੇਸ ਦੇ ਵਿੱਚ ਨਾਲ ਜਿਹੜਾ ਜੀ ਉਹ ਜੁੜਨਾ ਚਾਹੁੰਦੇ ਆ ਕਿ ਉਹ CAA ਦੇ ਭਾਰਤੀ ਸੰਵਿਧਾਨ ਮੁਤਾਬਕ ਦਰੁਸਤ ਹੋਣ ਦੀ ਸਮੀਖਿਆ ਕਰਨ ਦੀ ਪ੍ਰਕਿਰਿਆ 'ਚ ਅਦਾਲਤ ਨੂੰ ਸਹਿਯੋਗ ਦੇਣਾ ਚਾਹੁੰਦੇ ਆ। ਮਨੁੱਖੀ ਹੱਕਾਂ ਬਾਰੇ ਕੌਮਾਂਤਰੀ ਕਾਨੂੰਨ ਤਹਿਤ ਭਾਰਤ ਦੀ ਬਣਦੀ ਜ਼ਿੰਮੇਵਾਰੀ ਨੂੰ ਵੀ ਇਹਦੇ ਅਧੀਨ ਜਿਹੜਾ ਜੀ ਉਹ ਪਰਖਿਆ ਜਾਊਗਾ। ਹਾਈ ਕਮਿਸ਼ਨਰ ਨੇ CAA 'ਚੋਂ ਇੱਕ ਭਾਈਚਾਰੇ ਸਣੇ ਜਿਹੜੇ ਜੀ ਬਾਕੀ ਫਿਰਕਿਆਂ ਨੂੰ ਬਾਹਰ ਰੱਖਣ ਦਾ ਵਿਰੋਧ ਕੀਤਾ। ਹਾਲਾਂਕਿ ਇਸ ਵੱਲੋਂ ਗੁਆਂਢੀ ਮੁਲਕਾਂ ਦੇ ਵਿੱਚ ਧਰਮ ਦੇ ਜਿਹੜਾ ਦੀ ਆਧਾਰ ਦੇ ਉੱਤੇ ਜਿਹੜਾ ਇਹ ਕੀਤਾ ਗਿਆ ਜੀ CAA ਉਹਦੇ ਵਾਸਤੇ ਜਿਹੜਾ ਜੀ ਇਹਨੂੰ ਖਿਚਾਈ ਇਸ ਮਾਮਲੇ ਦੇ ਵਿੱਚ ਗਈ ਆ ਕਿ ਇਉਂ ਇੱਕ ਧਰਮ ਦੇ ਉੱਤੇ ਜਿਹੜਾ ਜੀ ਕਿਵੇਂ ਕੀਤਾ ਜਿਹੜਾ ਜੀ ਉਹ ਜਾ ਸਕਦਾ। ਪਟੀਸ਼ਨ ਦੇ ਵਿੱਚ ਇਹ ਗੱਲ ਕਹੀ ਗਈ ਆ ਮੁਲਕਾਂ ਦੇ ਵਿੱਚ ਮੁਸਲਿਮ ਧਰਮ ਨਾਲ ਹੀ ਜੁੜੇ ਅਹਿਮਦੀਆਂ ਹਜ਼ਾਰਾਂ ਤੇ ਸ਼ੀਆ ਫਿਰਕਿਆਂ ਦੇ ਉੱਤੇ ਜ਼ਬਰ ਜਿਹੜਾ ਜੀ ਉਹ ਕੀਤਾ ਜਾਂਦਾ। ਇਹਨਾਂ ਨੂੰ CAA ਦੇ ਵਿੱਚ ਤਜਵੀਜ਼ਸ਼ੁਦਾ ਆਧਾਰ ਤਹਿਤ ਸ਼ਰਨ ਦੇਣ ਦੀ ਲੋੜ ਜਿਹੜੀ ਜੀ ਉਹ ਪੈ ਸਕਦੀ ਹੈ। ਹੁਣ ਵੇਖਣਾ ਇਹ ਹੋਊਗਾ ਜੀ ਕਿ ਇਸ ਮਾਮਲੇ ਦੇ ਵਿੱਚ ਇਹ ਜਦੋਂ ਅੱਗੇ ਵੱਧਦਾ ਹੈ ਤੇ ਕਿਹੜੀਆਂ ਇਹਦੀਆਂ ਪਰਤਾਂ ਜਿਹੜੀ ਉਹ ਉਧੜਦੀਆਂ ਨੇ। ਇੰਨਾ ਜ਼ਰੂਰ ਆ ਕਿ ਇੰਟਰਨੈਸ਼ਨਲ ਪੱਧਰ ਦੇ ਉੱਤੇ ਇੰਟਰਨੈਸ਼ਨਲ ਜਿਹੜਾ ਮੀਡੀਆ ਹੈ, ਵੱਖ-ਵੱਖ ਮੁਲਕਾਂ ਦਾ ਅਖਬਾਰਾਂ ਚੈਨਲ ਜਿਹੜੇ ਦੀ ਸ਼ਾਮਲ ਨੇ, ਜਿਨ੍ਹਾਂ ਨੇ ਤੁਸੀਂ ਇਹ ਕਹੋ ਕਿ ਪਿਛਲੇ ਦਿਨਾਂ ਤੋਂ ਐਡੀਟੋਰੀਅਲਸ ਤੇ ਰਿਪੋਰਟ ਜਿਹੜੀਆਂ ਜੀ ਉਹ ਛਾਪ ਕੇ ਇੱਥੋਂ ਦੀ ਸਰਕਾਰ ਨੂੰ ਪੱਬਾਂ ਭਾਰਤਾ ਜਿਹੜਾ ਜੀ ਉਹ ਕੀਤਾ। ਨਾ ਸਿਰਫ ਇੰਟਰਨੈਸ਼ਨਲ ਮੀਡੀਆ ਨੇ, ਇੱਥੇ ਵੀ ਕੁਝ ਜਿਹੜਾ ਜੀ ਮੀਡੀਆ ਜ਼ਰੂਰ ਹੈਗਾ ਜਿਨ੍ਹਾਂ ਨੇ ਕੁਝ ਗੱਲਾਂ ਇਸ ਤਰੀਕੇ ਦੇ ਨਾਲ ਜਿਹੜੀਆਂ ਜੀ ਉਹ ਉਭਾਰੀਆਂ ਨੇ ਕਿ ਉਹਦਾ ਜਵਾਬ ਜਿਹੜਾ ਜੀ ਇਹਨਾਂ ਕੋਲੇ ਹੈ ਨਹੀਂ ਗਾ ਸਰਕਾਰਾਂ ਕੋਲ। ਉਹ ਤਾਂ ਵੈਸੇ ਹੀ ਇਹਨਾਂ ਨੂੰ ਸੁਪਨਾ ਆਉਂਦਾ ਹੈ, ਰਾਤ ਨੂੰ ਸਵੇਰ ਨੂੰ ਐਲਾਨ ਕਰ ਦਿੰਦੇ ਆ। ਤੇ ਅੱਗੇ ਗੱਲ ਕਰਦੇ ਹਾਂ, ਕਾਂਗਰਸੀਆਂ ਨੇ ਆਪਣੀ ਹੀ ਸਰਕਾਰ ਦੇ ਉੱਤੇ ਹਮਲਾ ਬੋਲਿਆ। ਬਿਲਕੁਲ ਜੀ, ਐਕਚੁਅਲੀ ਇਹ ਆ ਕਿ ਜੋ ਕੁਝ ਜਿਹੜਾ ਜੀ ਚੱਲੀ ਜਾ ਰਿਹਾ ਪੰਜਾਬ ਦੇ ਵਿੱਚ ਉਹਦਾ ਚਰਚਾ, ਉਹਦਾ ਜ਼ਿਕਰ ਜਿਹੜਾ ਜੀ ਉਹ ਹੁੰਦਾ ਹੀ ਰਹਿੰਦਾ। ਜੇ ਤਾਂ ਵਿਰੋਧੀ ਧਿਰਾਂ ਜਿਹੜੀਆਂ ਜੀ ਉਹ ਕਰਨ ਤੇ ਇਉਂ ਲੱਗਦਾ ਹੈ ਕਿ ਵਿਰੋਧੀ ਧਿਰਾਂ ਦਾ ਤਾਂ ਕੰਮ ਹੀ ਜਿਹੜਾ ਜੀ ਉਹ ਹੁੰਦਾ ਕਿ ਉਹਨਾਂ ਨੇ ਵਿਰੋਧ ਜਿਹੜਾ ਜੀ ਉਹ ਕਰਨਾ। ਜਦੋਂ ਸਰਕਾਰ ਦੇ ਅੰਦਰੋਂ ਆਵਾਜ਼ਾਂ ਉੱਠਣ ਲੱਗ ਜਾਣ, ਨਾ ਸਿਰਫ ਆਵਾਜ਼ਾਂ ਉੱਠਣ ਬਲਕਿ ਵੱਡੀਆਂ ਆਵਾਜ਼ਾਂ ਜਿਹੜੀਆਂ ਜੀ ਉਹ ਉੱਠਣ, ਤੇ ਫਿਰ ਜਿਹੜਾ ਜੀ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਜਿਹੜਾ ਜੀ ਉਹ ਸੱਤਾਧਾਰੀ ਧਿਰ ਵਾਲੇ ਵੀ ਜਿਹੜੇ ਜੀ ਉਹ ਔਖੇ ਆ। ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਨੂੰ ਇਹ ਕਿਹਾ ਕਿ ਟਰਾਂਸਪੋਰਟ ਨੀਤੀ ਨਾ ਬਣਨ ਕਰਕੇ ਵਿਰੋਧੀ ਤੇ ਆਮ ਲੋਕ ਸਾਡੇ ਉੱਤੇ ਤੰਦ ਜਿਹੜਾ ਜੀ ਉਹ ਕੱਸਦੇ ਆ, ਜਿਹਦੇ ਕਰਕੇ ਸਾਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ।
ਜੇ ਨੀਤੀ ਲਾਗੂ ਨਾ ਕੀਤੀ ਤਾਂ ਇਹਦਾ ਖਮਿਆਜ਼ਾ ਭੁਗਤਣਾ ਪਊਗਾ। ਰਾਜਾ ਵੜਿੰਗ ਨੇ 200 ਨਵੀਆਂ ਬੱਸਾਂ ਪਾਉਣ ਦਾ ਸੁਝਾਅ ਦਿੰਦਿਆਂ ਇਹ ਕਿਹਾ ਕਿ ਬਾਦਲ ਤਾਂ ਹੋਰ ਬੱਸਾਂ ਖਰੀਦੀ ਜਾਂਦੇ ਆ, ਸਾਨੂੰ ਲੋਕਾਂ ਕੋਲੋਂ ਸ਼ਰਮਿੰਦਗੀ ਝੱਲਣੀ ਪੈ ਰਹੀ ਹੈ। ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਸ਼ਰਾਬ ਬਹੁਤ ਮਹਿੰਗੀ ਹੈ, ਪਰ ਆਬਕਾਰੀ ਕਰ ਜਿਹੜਾ ਜੀ ਉਹ ਘਟ ਰਿਹਾ। ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਡਿਸਟਿਲਰੀ ਵਿੱਚੋਂ 2 ਟਰੱਕ 1 ਨੰਬਰ ਤੇ 6 ਟਰੱਕ ਬਗੈਰ ਆਬਕਾਰੀ ਫੀਸ ਦੇ ਨਿਕਲ ਰਹੇ ਆ। ਗਲਤ ਕੰਮ ਕਰਨ ਵਾਲੇ ਅਫਸਰਾਂ ਵਿਰੁੱਧ ਸਖਤ ਕਾਰਵਾਈ ਜਿਹੜੀ ਜੀ ਉਹ ਹੋਣੀ ਚਾਹੀਦੀ ਹੈ। ਉਹਨੇ ਇਹ ਵੀ ਗੱਲ ਕਹੀ ਕਿ ਮੁੱਖ ਸਕੱਤਰ ਨੂੰ ਬਦਲਣਾ ਚਾਹੀਦਾ ਕਿ 4 ਸਾਲਾਂ ਤੋਂ ਮੁੱਖ ਸਕੱਤਰ ਨੇ ਫਾਈਲਾਂ ਤੇ ਇਤਰਾਜ਼ ਲਾਉਣ ਤੋਂ ਬਿਨਾਂ ਕੁਝ ਵੀ ਨਹੀਂ ਜਿਹੜਾ ਜੀ ਉਹ ਕੀਤਾ। ਉਹਨੇ ਕਿਹਾ ਕਿ ਕੀ ਇਹ ਸੁੱਖਿਆ ਹੋਇਆ ਕਿ ਇੱਕੋ ਬੰਦੇ ਨੇ ਚੀਫ ਸੈਕਟਰੀ ਜਿਹੜਾ ਜੀ ਉਹ ਲੱਗਿਆ ਰਹਿਣਾ। ਮੁੱਖ ਮੰਤਰੀ ਤੋਂ ਰੇਤ ਮੁਫਤ ਕਰਨ ਦੀ ਮੰਗ ਕਰਦੇ ਵੜਿੰਗ ਨੇ ਕਿਹਾ ਕਿ ਜੇ ਸਰਕਾਰ ਨੇ ਰੇਤ ਤੇ ਟਰਾਂਸਪੋਰਟ ਮਾਫੀਏ ਦਾ ਹੱਲ ਨਾ ਕੀਤਾ ਤਾਂ ਫਿਰ ਜੋ ਮਰਜ਼ੀ ਕਰੀ ਜਾਇਓ, ਸਾਡੀ ਗੱਲ ਜਿਹੜੀ ਜੀ ਉਹ ਨਹੀਂ ਬਣਨੀ। ਜੇ ਇਹਨਾਂ ਦਾ ਹੱਲ ਹੋ ਗਿਆ ਫਿਰ ਭਾਵੇਂ ਲੋਕਾਂ 'ਚ ਨਾ ਜਾਇਓ, ਲੋਕਾਂ ਨੇ ਜਿਹੜਾ ਜੀ ਉਹ ਦੁਬਾਰਾ ਸਰਕਾਰ ਜਿਹੜੀ ਜੀ ਉਹ ਬਣਾ ਦੇਣੀ ਹੈ। ਦੂਜੇ ਪਾਸੇ ਜਿਹੜੇ ਵਿਕਰਮ ਸਿੰਘ ਮਜੀਠੀਆ ਸੀ, ਉਹਨੇ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਉੱਤੇ ਦੋਸ਼ ਜਿਹੜੇ ਜੀ ਉਹ ਲਾਏ ਕਿ ਉਹਦੀ ਗੈਂਗਸਟਰਾਂ ਦੇ ਨਾਲ ਗੰਢ ਧੁੱਪ ਹੈ, ਤਾਂ ਇਸ ਮਾਮਲੇ ਨੂੰ ਜਿਹੜਾ ਜੀ ਉਹ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਆਪਣੀ ਹੀ ਸਰਕਾਰ ਨੂੰ ਜਿਹੜਾ ਜੀ ਉਹ ਘੇਰਿਆ। ਇੱਥੋਂ ਤੱਕ ਕਹਿਤਾ ਕਿ ਨਕੰਮੀ ਤਾਂ ਸਾਡੀ ਸਰਕਾਰ ਹੈ, ਨਕੰਮੀ ਤਾਂ ਸਾਡੀ ਪੁਲਿਸ ਹੈ। ਉਹਨਾਂ ਨੇ ਕਿਹਾ ਜਿਹੜੀ ਕਿ ਕੁਝ ਵੀ ਇਹਨਾਂ ਮਾਮਲਿਆਂ ਦੇ ਉੱਤੇ ਨਹੀਂ ਕਰ ਸਕੀ ਤੇ ਸਾਨੂੰ ਅੱਜ ਜਿਹੜਾ ਜੀ ਉਹ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈ ਰਹੀਆਂ ਔਰ ਬਿਕਰਮ ਸਿੰਘ ਮਜੀਠੀਆ ਹੋਰਾਂ ਵਰਗੇ ਵਿਅਕਤੀ ਜਿਹੜੇ ਜੀ ਉਹ ਸਾਡੇ ਉੱਤੇ ਦੋਸ਼ ਜਿਹੜਾ ਜੀ ਉਹ ਲਾ ਰਹੇ ਆ। ਇਹ 2 ਕੁ ਗੱਲਾਂ ਜਿਹੜੀਆਂ ਜੀ ਉਹ ਇਸ ਪੱਖੋਂ ਅਹਿਮ ਸਨ ਕਿ ਇਹ ਸਰਕਾਰ ਦਾ ਜਿਹੜਾ ਜੀ ਉਹ ਪਾਰਟ ਨੇ ਇਹ ਲੋਕ। ਚਲੋ ਰਾਜਾ ਵੜਿੰਗ ਹੋਰੀ ਤਾਂ ਤੁਸੀਂ ਕਹਿ ਲਓ ਕਿ ਮਹਿਜ਼ ਉਹ MLA ਨੇ, ਪਰ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਤਾਂ ਕੈਬਨਿਟ ਮੰਤਰੀ ਨੇ। ਜੋ ਇਹ ਕਹਿ ਰਿਹਾ ਕਿ ਸਾਡੀ ਸਰਕਾਰ ਜਿਹੜੀ ਦੀ ਉਹ ਨਕੰਮੀ ਆ, ਸਾਡੀ ਪੁਲਿਸ ਨਕੰਮੀ ਆ, ਤੇ ਫਿਰ ਜਿਹੜੇ ਵਿਰੋਧੀ ਨੇ ਉਹ ਕਹਿਣਗੇ ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਕੱਟਿਆ ਤਾਂ ਨਹੀਂ ਜਾ ਸਕਦਾ ਜੀ, ਫਿਰ ਉਹ ਸਹੀ ਹੀ ਜਿਹੜਾ ਜੀ ਉਹ ਕਹਿ ਰਹੇ ਹੋਣਗੇ ਜੀ। ਤੇ ਅੱਗੇ ਗੱਲ ਕਰਦੇ ਆ, ਦਿੱਲੀ ਦੇ ਵਿੱਚ ਬਹੁਤ ਸਾਰੀਆਂ ਅਫਵਾਹਾਂ ਫੈਲ ਰਹੀਆਂ, ਕਿੰਨਾ ਕੁ ਨੁਕਸਾਨ ਹੋਇਆ, ਕਿੰਨੀਆਂ ਦੁਕਾਨਾਂ ਸੜੀਆਂ, ਕਿੰਨੇ ਘਰ ਸੜੇ। ਦੇਖੋ, ਇੱਕ ਤਾਂ ਇਸ ਵੇਲੇ ਜੀ ਬਹੁਤ ਸਾਰੇ ਮੈਸੇਜਿਸ ਜਿਹੜਾ ਜੀ ਉਹ ਆ ਰਹੇ ਆ, ਜਿਹੜੇ ਲੋਕ ਪੁੱਛਦੇ ਆ। ਰਾਤ ਵੀ ਇੱਥੋਂ ਗਏ ਸਨ ਜੀ, ਕੈਨੇਡਾ ਰਹਿੰਦੇ ਨੇ ਮੇਰੇ ਜਾਣਕਾਰ ਨੇ ਜੀ, ਉਹਨਾਂ ਨੂੰ ਡਰਾਈਵਰ ਨੇ ਕਰਨਾਲ ਜਿਹੜਾ ਜੀ ਉਹ ਰੋਕ ਲਿਆ ਔਰ ਇਹ ਕਿਹਾ ਕਿ ਮੈਸੇਜ ਇੰਨੇ ਆ ਰਿਹਾ ਵੀ ਉੱਥੇ ਤਾਂ ਲੰਘਣਾ ਜਿਹੜਾ ਜੀ ਉਹ ਔਖਾ ਹੋਇਆ ਪਿਆ, ਉੱਥੇ ਇੰਨੇ ਜ਼ਿਆਦਾ ਜਿਹੜੇ ਜੀ ਉਹ ਮੁੜ ਕੇ ਦੰਗੇ ਹੋ ਰਹੇ ਆ। ਪਤਾ ਵੀ ਕਰਕੇ ਉਹਨਾਂ ਨੂੰ ਜਿਹੜਾ ਜੀ ਉਹ ਦੱਸਿਆ ਕਿ ਕੋਈ ਇੱਦਾਂ ਦੀ ਜਿਹੜੀ ਜੀ ਹੁਣ ਗੱਲ ਨਹੀਂ ਜਿਹੜੀ ਉਹ ਹੈਗੀ, ਭਾਵ ਕਿ ਉੱਥੇ ਕਿਸੇ ਕਿਸਮ ਦੀ ਕੋਈ ਮੁਸ਼ਕਲ ਜਿਹੜੀ ਉਹ ਨਹੀਂ ਹੈਗੀ। ਅੱਜ ਵੀ ਸਵੇਰ ਤੋਂ ਜਿਹੜੇ ਜੀ ਉਹ ਕਈ ਮੈਸੇਜ ਸੀਗੇ ਜਿਨ੍ਹਾਂ ਨੇ ਆਉਣਾ ਜਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚੋਂ ਜਿਹੜਾ ਜੀ ਉਹ ਜਾਣਾ, ਜਿੰਨੇ ਵੀ ਸੁਣ ਰਹੇ ਨੇ ਜੀ ਉਹ ਦੱਸ ਦੇਣ। ਕੋਈ ਵੀ ਜਿਹੜੀ ਅਪਡੇਟ ਹੈ ਉਹ ਪੰਜਾਬੀ ਰੇਡੀਓ USA ਦੇ ਉੱਤੇ ਤੁਸੀਂ ਹਰ ਘੰਟੇ 2 ਘੰਟੇ ਬਾਅਦ ਜਿਹੜੀ ਜੀ ਉਹ ਅਪਡੇਟ ਸੁਣਦੇ ਹੋ। ਜੇ ਇੱਦਾਂ ਦੀ ਗੱਲ ਹੋਊਗੀ ਤੇ ਸਭ ਤੋਂ ਪਹਿਲਾਂ ਜਿਹੜਾ ਜੀ ਉਹ ਅਪਡੇਟ ਤੁਹਾਨੂੰ ਕੀਤਾ ਜਾਊਗਾ। ਇਸ ਵੇਲੇ ਕਿਸੇ ਕਿਸਮ ਦੀ ਕੋਈ ਸਮੱਸਿਆ ਉਹ ਦਿੱਲੀ ਦੇ ਵਿੱਚੋਂ ਲੰਘਣ ਦੇ ਉੱਤੇ ਜਾਂ ਦਿੱਲੀ ਦੇ ਵਿੱਚ ਜਿਹੜੀ ਜੀ ਉਹ ਨਹੀਂ ਹੈਗੀ, ਇਹਦੇ 'ਚ ਕੋਈ ਸ਼ੱਕ ਨਹੀਂ। ਬਹੁਤ ਮਾੜੀਆਂ ਘਟਨਾਵਾਂ ਜਿਹੜੀਆਂ ਜੀ ਉੱਤਰ ਪੂਰਬੀ ਦਿੱਲੀ ਦੇ ਵਿੱਚ ਯਮਨਾ ਪਾਰ ਜਿਹੜੀਆਂ ਜੀ ਉਹ ਵਾਪਰੀਆਂ ਨੇ, ਪਰ ਦਿੱਲੀ ਏਅਰਪੋਰਟ ਦੇ ਉੱਤੇ ਕਿਸੇ ਨੇ ਉਤਰਨਾ ਚੜ੍ਹਨਾ ਜਿਹੜਾ ਜੀ, ਉੱਥੇ ਕਿਸੇ ਕਿਸਮ ਦੀ ਕੋਈ ਸਮੱਸਿਆ ਉੱਥੋਂ ਜਾਣ ਦੇ ਉੱਤੇ ਤੁਸੀਂ ਰਿੰਗ ਰੋਡ ਜਿਹੜੀ ਵਗੈਰਾ ਯੂਜ਼ ਕਰਦੇ ਹੋ, ਕਿਸੇ ਕਿਸਮ ਦੀ ਕੋਈ ਸਮੱਸਿਆ ਦਿੱਲੀ ਦੇ ਇਨਰ ਵੀ ਜਿਹੜੀ ਜੀ ਉਹ ਨਹੀਂ ਹੈਗੀ। ਇਹ ਬਿਲਕੁਲ ਜਿਹੜਾ ਜੀ ਉਹ ਕਲੀਅਰ ਔਰ ਤੁਹਾਨੂੰ ਜਿਹੜੇ ਜੀ ਭਰੋਸੇਯੋਗ ਜਿਹੜੀ ਜਾਣਕਾਰੀ ਆ ਉਹ ਦੇ ਰਹੇ ਆ ਕਿ ਕੋਈ ਰੋਕ ਟੋਕ ਜਾਂ ਇੱਦਾਂ ਦੀ ਕੋਈ ਦੰਗਾਕਾਰੀ ਉੱਥੇ ਹੁਣ ਕੁਛ ਨਹੀਂ ਇੱਦਾਂ ਦਾ ਹੈਗਾ ਜੀ। ਦਿੱਲੀ ਦੇ ਉਪ ਮੁੱਖ ਮੰਤਰੀ ਨੇ ਜਿਹੜਾ ਜੀ ਇਹ ਦੱਸਿਆ ਕਿ ਪਿਛਲੇ ਹਫ਼ਤੇ ਜਿਹੜਾ ਉੱਤਰ ਪੂਰਬੀ ਦਿੱਲੀ ਦੇ ਵਿੱਚ ਹੋਈਆਂ ਜਿਹੜੀਆਂ ਫਿਰਕੂ ਹਿੰਸਾ ਸੀ, ਉਹਦੇ ਵਿੱਚ 79 ਘਰ ਤੇ 327 ਦੁਕਾਨਾਂ ਪੂਰੀ ਤਰ੍ਹਾਂ ਜਿਹੜੀ ਅੱਗ ਦੀ ਭੇਟ ਜਿਹੜੀਆਂ ਜੀ ਉਹ ਚੜੀਆਂ ਨੇ। 47 ਡੈਥ ਜਿਹੜੀਆਂ ਉਹ ਹੋ ਚੁੱਕੀਆਂ ਨੇ। ਪੁਲਿਸ ਦੇ ਮੁਤਾਬਕ 41 ਲਾਸ਼ਾਂ ਬਰਾਮਦ ਹੋਈਆਂ ਨੇ, ਜਦੋਂ ਕਿ ਮੌਤਾਂ ਦੀ ਗਿਣਤੀ ਜਿਹੜੀ ਜੀ ਉਹ 47 ਹੈ। ਉਪ ਮੁੱਖ ਮੰਤਰੀ ਨੇ ਇਹ ਗੱਲ ਜਿਹੜੀ ਜੀ ਸੋਮਵਾਰ ਤੱਕ ਦੇ ਅੰਕੜੇ ਜਿਹੜੇ ਸੀਗੇ ਜੀ ਉਹਦੇ ਦੌਰਾਨ ਦੱਸੀ ਹੈ ਜੀ। ਅੰਕੜਿਆਂ ਦੇ ਵਿੱਚ ਕਿ 79 ਘਰ ਪੂਰੇ ਤਰੀਕੇ ਦੇ ਨਾਲ ਸੜ ਗਏ, 168 ਜਿਹੜੇ ਸੀਗੇ ਉਹਨਾਂ ਨੂੰ ਬਹੁਤ ਜ਼ਿਆਦਾ, 40 ਘਰਾਂ ਨੂੰ ਜਿਹੜਾ ਜੀ ਉਹ ਥੋੜਾ ਘੱਟ ਨੁਕਸਾਨ ਜਿਹੜਾ ਜੀ ਉਹ ਹੋਇਆ। ਔਰ ਇਹ ਵੀ ਜਿਹੜਾ ਜੀ ਕਿਹਾ ਗਿਆ ਕਿ 18 ਟੀਮਾਂ ਨੁਕਸਾਨ ਦਾ ਮੁਲਾਂਕਣ ਜਿਹੜਾ ਜੀ ਉਹ ਕਰ ਰਹੀਆਂ ਨੇ।
25 ਲੱਖ ਰੁਪਈਆ ਐਕਸ ਗ੍ਰੇਸ਼ੀਆ ਜਿਹੜਾ ਜੀ ਉਹ ਵੰਡਿਆ ਜਾ ਚੁੱਕਿਆ ਹੈ ਦਿੱਲੀ ਦੀ ਸਰਕਾਰ ਦੇ ਵੱਲੋਂ। ਜਿਹੜੇ ਲੋਕਾਂ ਦੇ ਕਾਗਜ਼ ਪੱਤਰ ਜਾਂ ਉਹਨਾਂ ਦੀ ਆਈਡੀ ਵਗੈਰਾ ਜਿਹੜੇ ਜੀ ਉਹ ਸੜ ਗਏ ਆ, ਉਹ ਉਹਨਾਂ ਦੇ ਵਾਸਤੇ ਵਿਸ਼ੇਸ਼ ਜਿਹੜੇ ਜੀ ਉਹ ਪ੍ਰਬੰਧ ਦਫ਼ਤਰਾਂ ਦੇ ਵਿੱਚ ਦਿੱਲੀ ਦੀ ਸਰਕਾਰ ਜਿਹੜੀ ਜੀ ਉਹ ਕਰ ਰਹੀ ਹੈ। ਜਿਨ੍ਹਾਂ ਸਟੂਡੈਂਟਸ ਦੀ ਪੜ੍ਹਨ ਵਾਲੀਆਂ ਜਿਹੜੀਆਂ ਦੀ ਉਹ ਕਿਤਾਬਾਂ ਕਾਪੀਆਂ ਜਿਹੜੀਆਂ ਸੜ ਗਈਆਂ ਨੇ, ਉਹਨਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾ ਰਹੀ ਆ। ਔਰ ਇਹ ਵੀ ਕਿਹਾ ਕਿ ਵੱਧ ਤੋਂ ਵੱਧ ਸਰਕਾਰ ਜਿਹੜੀ ਜੀ ਉਹ ਮਦਦ ਕਰੂਗੀ। ਉਧਰ ਫਿਰਕੂ ਹਿੰਸਾ ਤੋਂ ਡਰੇ ਹੋਏ ਲੋਕਾਂ ਨੇ ਆਪਣੇ ਘਰਾਂ ਜਾਂ ਦੁਕਾਨਾਂ ਦੇ ਬਾਹਰ ਹੋਰਡਿੰਗ ਦੇ ਉੱਤੇ ਲੱਗੀਆਂ ਜਿਹੜੀਆਂ ਨੇਮ ਪਲੇਟ ਵਾਲੀਆਂ ਤਖਤੀਆਂ ਸੀ ਉਹ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਜੀ। ਜਿਹੜਾ ਸ਼ਿਵ ਵਿਹਾਰ ਖੇਤਰ ਦੇ ਮੁਸਤਫਾਬਾਦ ਦੇ ਨਾਲ ਲੱਗਦੇ ਸਰਹੱਦੀ ਇਲਾਕੇ ਦੇ ਵਿੱਚ ਰਹਿੰਦੇ ਕਈ ਜਿਹੜੇ ਜੀ ਹਿੰਦੂ ਪਰਿਵਾਰ ਨੇ, ਉਹ ਆਪਣੇ ਘਰਾਂ ਨੂੰ ਜਿੰਦਰੇ ਲਾ ਕੇ ਜਿਹੜਾ ਜੀ ਉਹ ਚਲੇ ਗਏ ਨੇ, ਜਾਂ ਫਿਰ ਕੁਝ ਲੋਕ ਆਪਣੇ ਘਰਾਂ ਦੇ ਬਾਹਰ ਲੱਗੀਆਂ ਜਿਹੜੀਆਂ ਨਾਂ ਵਾਲੀਆਂ ਤਖਤੀਆਂ ਨੇ ਉਹਨਾਂ ਨੂੰ ਆਪਣੀ ਪਛਾਣ ਲੁਕਾਉਣ ਦੇ ਰਾਹ ਜਿਹੜਾ ਜੀ ਉਹ ਪੈ ਰਹੇ ਨੇ। ਜਿਹੜੇ ਹਿੰਸਾ ਪ੍ਰਭਾਵਿਤ ਇਲਾਕੇ ਨੇ ਉੱਥੇ ਆਰਥਿਕਤਾ ਨੂੰ ਬਹੁਤ ਵੱਡੀ ਜਿਹੜੀ ਜੀ ਉਹ ਸੱਟ ਵੱਜੀ ਹੈ। ਅਜੇ ਵੀ ਕੋਈ ਟਾਵੀਂ ਦੁਕਾਨ ਜਿਹੜੀ ਜੀ ਉਹ ਖੁੱਲੀ ਆ, ਜਦੋਂ ਕਿ ਵੱਡੇ ਸ਼ੋਰੂਮ ਦੇ ਜਿਹੜੇ ਮਾਲਕ ਨੇ ਉਹ ਕਿਸੇ ਕਿਸਮ ਦਾ ਰਿਸਕ ਲੈਣ ਤੋਂ ਗੁਰੇਜ਼ ਜਿਹੜਾ ਜੀ ਉਹ ਕਰ ਰਹੇ ਨੇ ਕਿ ਜੇ ਦੁਬਾਰਾ ਭੀੜ ਜਿਹੜੀ ਜੀ ਉਹ ਆਈ ਤਾਂ ਫਿਰ ਕੀ ਹਾਲ ਹੋਊਗਾ। ਹਾਲਾਂਕਿ ਜਿਹੜਾ ਜੀ ਹਰ ਪੱਖੋਂ ਜਿਹੜਾ ਜੀ ਉਹ ਕੰਟਰੋਲ ਦੇ ਵਿੱਚ ਹੈ, ਪਰ ਜਦੋਂ ਇੰਨੀ ਹਿੰਸਾ ਜਿਹੜੇ ਲੋਕਾਂ ਨੇ ਆਪਣੇ ਪਿੰਡੇ ਤੇ ਹੰਡਾਈ ਹੋਵੇ, ਉਹਨਾਂ ਦੇ ਮਨਾਂ ਦੇ ਅੰਦਰ ਜਿਹੜਾ ਡਰ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਜਿਹੜਾ ਜੀ ਉਹ ਰਹਿੰਦਾ। ਬਿਲਕੁਲ ਜੀ, ਇਹ ਡਰ ਤੇ ਸਦਾ ਹੀ ਬਣਿਆ ਰਹਿਣਾ ਆ ਇਹਨਾਂ ਦਾ। ਤੇ ਅੱਗੇ ਗੱਲ ਕਰਦੇ ਆ ਕਰੋਨਾ ਵਾਇਰਸ ਦੀ। ਉਸ ਨੇ ਲੋਕਾਂ ਨੂੰ ਇੰਨਾ ਡਰਾ ਦਿੱਤਾ ਕਿ ਦਿੱਲੀ ਦੇ 2 ਸਕੂਲ ਬੰਦ। ਬਿਲਕੁਲ ਜੀ, ਜਿਹੜਾ ਇਹ ਵਾਇਰਸ ਹੈ ਜੀ, ਵੈਸੇ ਡਰਾਇਆ ਤਾਂ ਇਹਨੇ ਦੁਨੀਆ ਨੂੰ ਪਿਆ ਜੀ। ਇਸ ਵੇਲੇ ਇੱਥੇ ਭਾਰਤ ਦੇ ਵਿੱਚ ਜਿਹੜਾ ਜੀ ਪਹਿਲਾਂ ਜਿਹੜਾ ਸੀਗਾ ਇਹ ਕਿਹਾ ਗਿਆ ਕਿ 2 ਹੀ ਕੇਸ ਜਿਹੜੇ ਜੀ ਉਹ ਸਾਹਮਣੇ ਆਏ ਸੀਗੇ, 3 ਜਿਹੜੀ 1 ਮਹੀਨੇ ਦੇ ਵਿੱਚ, ਪਰ 48 ਘੰਟਿਆਂ ਦੇ ਵਿੱਚ 10 ਨਵੇਂ ਕੇਸ ਜਿਹੜੇ ਜੀ ਉਹ ਸਾਹਮਣੇ ਆਏ ਆ। ਚਾਈਨਾ ਤੋਂ ਨਿਕਲ ਕੇ ਦੁਨੀਆ ਭਰ ਦੇ ਵਿੱਚ ਜਿਹੜਾ ਜੀ ਉਹ ਖੌਫ ਮਨਾਉਣ ਵਾਲਾ ਜਿਹੜਾ ਫੈਲਾਉਣ ਵਾਲਾ ਕਰੋਨਾ ਵਾਇਰਸ ਹੈ, ਉਹਦੇ ਇੱਥੇ ਫੈਲਾਓ ਜਿਹੜੇ ਤਰੀਕੇ ਦੇ ਨਾਲ ਹੋ ਰਿਹਾ ਜੀ, ਇਹ ਬੜੇ ਜਿਹੜੇ ਉਹ ਫਿਕਰਮੰਦੀ ਵਾਲਾ ਹੈ। ਆਗਰੇ ਦੇ ਵਿੱਚ 6 ਲੋਕ ਜਿਹੜੇ ਆ ਜੀ ਇਹਦੇ ਤੋਂ ਪੀੜਤ ਮਿਲੇ ਆ। ਦਿੱਲੀ, ਹੈਦਰਾਬਾਦ, ਜੈਪੁਰ ਦੇ ਵਿੱਚ 1-1 ਮਰੀਜ਼ ਮਿਲਿਆ। ਆਗਰਾ ਦੇ ਵਿੱਚ ਜਿਹੜੇ 6 ਮਰੀਜ਼ ਮਿਲੇ ਆ, ਉਹ 1 ਦਿਨ ਪਹਿਲਾਂ ਦਿੱਲੀ ਦੇ ਵਿੱਚ ਕਰੋਨਾ ਦੇ ਮਰੀਜ਼ ਦੇ ਨਾਲ ਇਟਲੀ ਗਏ ਸੀਗੇ। ਉਹਦੇ 4 ਇੱਕ ਪਰਿਵਾਰ ਦੇ ਆ, ਔਰ ਇਹ ਮੰਨਿਆ ਜਾ ਰਿਹਾ ਕਿ 6 ਲੋਕਾਂ ਦੇ ਵਿੱਚ 1 ਹੀ ਹੈ ਜਿਹੜਾ ਇਹਦੇ ਤੋਂ ਪੀੜਤ ਹੈ। ਜਿਹੜੀ ਫਲਾਈਟ ਦੇ ਵਿੱਚ ਇਹ ਆਇਆ ਜੀ, ਉਹਦੇ ਕਰੂ ਮੈਂਬਰਸ ਦੀ ਵੀ ਜਾਂਚ ਜਿਹੜੀ ਉਹ ਕੀਤੀ ਗਈ ਆ। ਇਹ ਤੋਂ ਪਹਿਲਾਂ ਕੈਨੇਡਾ ਦੇ ਵਿੱਚ 3 ਮਰੀਜ਼ ਜਿਹੜੇ ਜੀ ਉਹ ਮਿਲ ਚੁੱਕੇ ਆ। ਦੇਸ਼ ਦੇ ਵਿੱਚ ਹੁਣ ਤੱਕ ਕਰੋਨਾ ਦੇ ਕੁੱਲ 13 ਮਾਮਲੇ ਸਾਹਮਣੇ ਜਿਹੜੇ ਜੀ ਉਹ ਆਏ ਆ। ਨੋਇਡਾ ਦੇ ਵਿੱਚ ਇੱਕ ਬੱਚੇ ਦੇ ਪਿਤਾ ਨੂੰ ਕਰੋਨਾ ਹੋਣ ਦੀ ਖਬਰ ਤੋਂ ਬਾਅਦ 2 ਪ੍ਰਾਈਵੇਟ ਸਕੂਲ ਜਿਹੜੇ ਜੀ ਉਹ ਬੰਦ ਕੀਤੇ ਗਏ ਆ। ਦਿੱਲੀ ਇਹੋ ਹੀ ਵਿਅਕਤੀ ਹੈ ਜੀ ਜੋ 1 ਦਿਨ ਪਹਿਲਾਂ ਕਰੋਨਾ ਜਿਹੜਾ ਜੀ ਉਹ ਪੋਜ਼ਿਟਿਵ ਪਾਇਆ ਗਿਆ ਸੀਗਾ, ਔਰ ਇਹਨੇ ਆਪਣੇ ਘਰ ਦੇ ਵਿੱਚ ਸਕੂਲੀ ਬੱਚਿਆਂ ਨੂੰ ਕੋਈ ਪਾਰਟੀ ਜਿਹੜੀ ਜੀ ਉਹ ਦਿੱਤੀ ਸੀ। ਹਾਲਾਂਕਿ ਜਿਹੜੇ ਬੱਚੇ ਨੇ ਉਹਨਾਂ ਦੇ ਟੈਸਟ ਵਗੈਰਾ ਜਿਹੜੇ ਜੀ ਉਹ ਕੀਤੇ ਗਏ ਆ, ਉਹ ਠੀਕ ਨੇ। ਨੋਇਡਾ ਦੇ ਵਿੱਚ 1000 ਤੋਂ ਜ਼ਿਆਦਾ ਦੇਸੀ ਵਿਦੇਸ਼ੀ ਕੰਪਨੀਆਂ ਜਿਹੜੀਆਂ ਜੀ ਉਹ ਵਾਇਰਸ ਅਲਰਟ ਨੋਟਿਸ ਉਹਨਾਂ ਨੂੰ ਦਿੱਤਾ ਗਿਆ, ਔਰ ਇਹ ਕਿਹਾ ਗਿਆ ਕਿ ਜੇ ਉਹਨਾਂ ਦਾ ਕੋਈ ਵਰਕਰ ਵਿਦੇਸ਼ ਗਿਆ ਤਾਂ ਉਹਨੂੰ ਭਾਰਤ ਵਾਪਸ ਪਰਤਣ ਦੇ ਉੱਤੇ ਜਿਹੜਾ ਸਿਹਤ ਵਿਭਾਗ ਹੈ ਉਹਨੂੰ ਇਹਦੀ ਜਾਣਕਾਰੀ ਜਿਹੜੀ ਜੀ ਉਹ ਦਿੱਤੀ ਜਾਵੇ। ਕਰਨਾਟਕਾ ਨੇ ਵੀ ਹਾਈ ਅਲਰਟ ਜਿਹੜਾ ਜੀ ਉਹ ਕੀਤਾ। ਦਿੱਲੀ ਦੇ ਵਿੱਚ ਵੀ ਜਿਹੜਾ ਜੀ ਹਾਈ ਅਲਰਟ ਰੱਖਿਆ ਗਿਆ। ਤੇਲੰਗਾਨਾ ਤੇ ਰਾਜਸਥਾਨ ਨੇ ਵੀ ਮੀਟਿੰਗਾਂ ਜਿਹੜੀਆਂ ਜੀ ਉਹ ਕੀਤੀਆਂ ਨੇ। ਹੁਣ ਸਵਾਲ ਜਿਹੜਾ ਹੈ ਜੀ ਸਭ ਤੋਂ ਵੱਡਾ ਇੱਥੇ ਇਹ ਆ ਕਿ ਚਾਈਨਾ ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜਾ ਜੀ ਉਹ ਪੀੜਤ ਹੈ ਇਹਦੇ ਤੋਂ, ਪਰ ਉਹਨਾਂ ਦੇ ਪ੍ਰਬੰਧ ਜਿਹੜੇ ਜੀ ਉਹ ਬੜੇ ਜ਼ਬਰਦਸਤ ਨੇ। ਇੱਥੇ ਜਿਹੜੀ ਇਹਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਜੇ ਇਹ ਵਾਇਰਸ ਇੱਥੇ ਫੈਲਦਾ ਤਾਂ ਇੱਥੇ ਤੁਸੀਂ ਬੱਸ ਅੱਡੇ ਤੇ ਚਲੇ ਜਾਓ, ਇੱਥੇ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਜੀ ਉਹ ਚਲੇ ਜਾਓ, ਜਿੰਨਾ ਗੰਦ ਇਹਨਾਂ ਥਾਵਾਂ ਦੇ ਉੱਤੇ ਜਿਹੜੇ, ਕਿਉਂਕਿ ਇਹ ਸਭ ਤੋਂ ਜ਼ਿਆਦਾ ਪਬਲਿਕ ਪਲੇਸ ਨੇ ਜੀ ਜਿੱਥੇ ਲੋਕ ਸਭ ਤੋਂ ਜ਼ਿਆਦਾ ਤੁਹਾਨੂੰ ਮਿਲਦੇ ਆ। ਭੀੜ ਜਿਹੜੀ ਜਿੰਨੀ ਹੈ, ਕਿਉਂਕਿ ਇਸ ਵਾਇਰਸ ਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਫਾਸਲਾ ਰੱਖਣਾ ਜਿਹੜਾ ਜੀ ਉਹ ਜ਼ਰੂਰੀ ਹੈ, ਟੱਚ ਜਿਹੜਾ ਜੀ ਉਹ ਨਾ ਹੋਵੇ, ਪਰ ਇੱਥੇ ਤਾਂ ਜਿਹੋ ਜਿਹੇ ਹਾਲਾਤ ਨੇ ਜੀ ਇਹਨਾਂ ਚੀਜ਼ਾਂ ਨੂੰ ਕੋਈ ਸਮਝਦਾ ਹੀ ਨਹੀਂ। ਜੇ ਇਹ ਵਾਇਰਸ ਇੱਥੇ ਫੈਲਦਾ ਤਾਂ ਬਿਨਾਂ ਕਿਸੇ ਸ਼ੱਕ ਦੇ ਬੇਹੱਦ ਗੰਭੀਰ ਸਥਿਤੀ ਜਿਹੜੀ ਜੀ ਉਹ ਬਣ ਸਕਦੀ ਹੈ। ਬਿਲਕੁਲ ਜੀ, ਵੈਸੇ ਤਾਂ ਬੰਦੇ 'ਚ ਬੰਦਾ ਵੱਜਦਾ ਜੀ। ਤੇ ਅੱਗੇ ਗੱਲ ਕਰਦੇ ਆ ਪੰਜਾਬ ਸਰਕਾਰ ਦੀ, ਕਿਵੇਂ ਜੁਗਾੜ ਲਾਉਂਦੇ ਆ ਪਿੰਡਾਂ ਦੇ ਵਿੱਚ ਨਸ਼ਾ ਮੁਕਤੀ ਦਾ? ਆਪਾਂ ਪਹਿਲਾਂ ਜਿਹੜੀ ਜੀ ਇੱਕ ਗੱਲ ਥੋੜੇ ਦਿਨ ਪਹਿਲਾਂ ਜਿਹੜੀ ਸੀਗੀ ਕਿ ਜਿਹੜੀਆਂ ਪੰਚਾਇਤਾਂ ਨੇ ਇਸ ਵਾਰੀ
ਉਹਨਾਂ ਨੇ ਠੇਕੇ ਜਿਹੜੇ ਵੀ ਉਹ ਚੁੱਕਣ ਦੇ ਵਾਸਤੇ ਮਤੇ ਬਹੁਤ ਘੱਟ ਜਿਹੜੇ ਵੀ ਉਹ ਪਾਏ। ਤੇ ਇਸ ਵਾਰੀ ਜਿਹੜੇ ਪਹਿਲਾਂ 300 ਤੱਕ ਜਿਹੜਾ ਵੀ ਉਹ ਪਹੁੰਚ ਜਾਂਦੇ ਸੀ ਪਿੰਡ ਠੇਕੇ ਜਿਹੜਾ ਦੀ ਉਹ ਨਾ ਜਿੱਥੇ ਨਾ ਖੁੱਲ੍ਹਣ ਠੇਕੇ, ਇਸ ਵਾਰੀ ਉਹਨਾਂ ਦੀ ਗਿਣਤੀ ਜਿਹੜੀ ਹੈ ਜੀ ਉਹ ਸਿਰਫ 10-12 ਤੱਕ ਜਿਹੜੀ ਦੀ ਉਹ ਰਹਿ ਗਈ ਹੈ, ਕਿਉਂਕਿ ਕਾਂਗਰਸੀ ਪੰਚਾਇਤਾਂ ਨੇ ਇਸ ਕਰਕੇ ਪੰਚਾਇਤਾਂ ਨੂੰ ਰੋਕਿਆ ਗਿਆ ਕਿ ਉਹ ਅਜਿਹਾ ਮਤਾ ਨਾ ਜਿਹੜਾ ਦੀ ਉਹ ਪਾਉਣ। ਸਰਕਾਰ ਨੂੰ ਇਹ ਲੱਗਦਾ ਕਿ ਆਬਕਾਰੀ ਤੋਂ ਉਹਨੂੰ ਜਿਹੜਾ ਦੀ ਉਹ ਘਾਟਾ ਫਿਰ ਪੈ ਸਕਦਾ ਜੇ ਪਿੰਡਾਂ ਦੇ ਵਿੱਚ ਅਜਿਹੀ ਅਵੇਅਰਨੈਸ ਆਉਂਦੀ। ਤੇ ਪੰਚਾਇਤਾਂ ਜਿਹੜੀਆਂ ਜੀ ਜੋ ਕਾਂਗਰਸ ਦੀਆਂ ਨੇ, ਜੋ ਉਹਨਾਂ ਦੇ ਉੱਪਰਲਿਆਂ ਨੇ ਕਿਹਾ ਉਹਨਾਂ ਨੇ ਹੁਕਮ ਜਿਹੜੇ ਸੀ ਉਹ ਮੰਨੇ ਤੇ ਇਸ ਵਾਰੀ ਬਹੁਤ ਘੱਟ ਜਿਹੜਾ ਸੀਗਾ ਜੀ ਉਹ ਮਤੇ ਆਏ। ਹੁਣ ਨਸ਼ਾ ਮੁਕਤ ਪੰਜਾਬ ਵਿਖਾਉਣ ਦੇ ਵਾਸਤੇ ਜਿਹੜੀ ਪਿਛਲੀ ਸਰਕਾਰ ਸੀਗੀ ਉਹ ਸਰਵੇ ਰਿਪੋਰਟਾਂ ਦਿਖਾਉਂਦੀ ਹੁੰਦੀ ਸੀ, ਤੁਹਾਨੂੰ ਯਾਦ ਹੋਣਾ। ਇੱਥੇ ਤਾਂ ਕਹਿੰਦੇ ਜੀ 0.2% ਜਿਹੜਾ ਜੀ ਉਹ ਨਸ਼ਾ, ਪਿਛਲੀ ਸਰਕਾਰ ਇਹ ਗੱਲ ਕਹਿੰਦੀ ਸੀ ਕਿ ਪੰਜਾਬ ਦੇ ਵਿੱਚ ਨਸ਼ੇ ਨਾਂ ਦੀ ਕੋਈ ਚੀਜ਼ ਹੀ ਨਹੀਂ। ਜਦੋਂ 17 ਦੇ ਵਿੱਚ ਮੁੱਦੇ ਨੂੰ ਜਿਹੜਾ ਜੀ ਉਹ ਡਿੱਗੀ, ਅੱਜ ਉਹੀ ਜਿਹੜਾ ਜੀ ਉਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਪ੍ਰਕੋਪ ਪਹਿਲਾਂ ਨਾਲੋਂ ਵੀ ਜਿਹੜਾ ਜੀ ਉਹ ਵੱਧ ਗਿਆ। ਇਹ ਵੀ ਕਹਿੰਦੇ ਆ ਕਿ MLA ਜਿਹੜੇ ਆ ਜੀ ਉਹ ਪੈਸੇ ਲੈਂਦੇ ਆ, ਪੁਲਿਸ ਪੈਸੇ ਲੈਂਦੀ ਆ, ਜਿਵੇਂ ਮਤਲਬ ਕਿ ਉਹਨਾਂ ਨੂੰ ਪਤਾ ਹੈ ਕਿ ਪਹਿਲਾਂ ਵੀ ਜਿਹੜੇ ਜੀ ਉਹ ਚੱਲਦੇ ਸੀਗੇ। ਹੁਣ ਤੁਸੀਂ ਦੇਖੋ ਕਿ ਪੰਚਾਇਤਾਂ ਦੇ ਕੋਲੋਂ ਮਤੇ ਜਿਹੜੇ ਜੀ ਉਹ ਪਵਾਏ ਜਾ ਰਹੇ ਆ। ਪੰਜਾਬ ਪੁਲਿਸ ਨੇ ਨਸ਼ਾ ਮੁਕਤ ਪਿੰਡਾਂ ਦੀ ਸ਼ਨਾਖਤ ਕੀਤੀ ਆ, ਜਿਨ੍ਹਾਂ ਤੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਜ਼ੁਬਾਨੀ ਹੁਕਮ ਕਰਕੇ ਨਸ਼ਾ ਮੁਕਤ ਪਿੰਡ ਹੋਣ ਦੇ ਮਤੇ ਪਾਸ ਜਿਹੜੇ ਜੀ ਉਹ ਕਰਵਾ ਰਿਹਾ। ਹਾਲਾਂਕਿ ਨਸ਼ਾ ਮੁਕਤ ਪਿੰਡਾਂ ਦੀ ਗਿਣਤੀ ਆਟੇ 'ਚ ਲੂਣ ਦੇ ਬਰਾਬਰ ਹੈ। ਪੁਲਿਸ ਨੇ ਉਹਨਾਂ ਪਿੰਡਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਪਿੰਡਾਂ ਦੇ ਵਿੱਚ 3 ਵਰ੍ਹਿਆਂ ਤੋਂ ਕੋਈ ਨਸ਼ਾ ਤਸਕਰੀ ਦਾ ਜੁਰਮ ਨਹੀਂ ਹੋਇਆ। ਇਹਨਾਂ ਪਿੰਡਾਂ ਦੇ ਵਿੱਚ ਨਸ਼ੇੜੀ ਬਥੇਰੇ ਹੈਗੇ ਆ। ਬਠਿੰਡਾ ਜ਼ਿਲ੍ਹੇ ਦੇ ਪੁਲਿਸ ਨੇ 22 ਪਿੰਡ ਜਿਹੜੇ ਉਹ ਸ਼ਨਾਖਤ ਕੀਤੇ ਆ ਜਿਨ੍ਹਾਂ ਦੇ ਵਿੱਚ ਕਾਂਗਰਸ ਸਰਕਾਰ ਬਣਨ ਮਗਰੋਂ ਨਸ਼ਾ ਤਸਕਰੀ ਦਾ ਕੋਈ ਜੁਰਮ ਨਹੀਂ ਹੋਇਆ। ਸ਼ਰਾਬ ਦੇ ਠੇਕੇ ਇਹਨਾਂ ਪਿੰਡਾਂ ਦੇ ਵਿੱਚ ਹੈਗੇ। ਤਲਵੰਡੀ ਸਾਬੋ ਦੇ ਪਿੰਡ ਫੱਤਾ ਬਾਲੂ, ਕੋਰੇਆਣਾ, ਮਿਰਜੇਆਣਾ, ਮੈਨੂਆਣਾ, ਇਹਨਾਂ ਨਸ਼ਾ ਮੁਕਤ ਪਿੰਡਾਂ ਦੀ ਸੂਚੀ ਦੇ ਵਿੱਚ ਇਹਨੂੰ ਸ਼ਾਮਲ ਜਿਹੜਾ ਜੀ ਉਹ ਕੀਤਾ ਗਿਆ। ਪਿੰਡ ਕੋਰੇਆਣਾ ਦੀ ਜਿਹੜੀ ਮਹਿਲਾ ਸਰਪੰਚ ਹੈ ਉਹ ਇਹ ਕਹਿੰਦੀ ਹੈ ਕਿ BDPO ਦੇ ਵੱਲੋਂ ਨਸ਼ਾ ਮੁਕਤ ਪਿੰਡ ਹੋਣ ਦਾ ਮਤਾ ਪਾਸ ਕਰਨ ਦੇ ਵਾਸਤੇ ਕਿਹਾ ਗਿਆ, ਪਰ ਉਹ ਮਤੇ ਵਿੱਚ ਹਕੀਕਤ ਜਿਹੜਾ ਜੀ ਉਹ ਲਿਖਣਗੇ। ਬਾਕੀ ਪਿੰਡਾਂ ਦੇ ਨਾਲੋਂ ਇਸ ਪਿੰਡ ਦੇ ਵਿੱਚ ਨਸ਼ਾ ਥੋੜਾ, ਪਰ ਉਹ ਕਹਿੰਦੀ ਹੈ ਕਿ ਜਦੋਂ ਨਸ਼ੇੜੀ ਮੌਜੂਦ ਨੇ ਫਿਰ ਇਹਨੂੰ ਨਸ਼ਾ ਮੁਕਤ ਪਿੰਡ ਜਿਹੜਾ ਜੀ ਉਹ ਕਿਵੇਂ ਜਿਹੜਾ ਕਿਹਾ ਜਾ ਸਕਦਾ ਜੀ। ਇਹ ਵੀ ਕਿਹਾ ਗਿਆ ਕਿ ਪਿੰਡ ਜਿਹੜੇ ਨਸ਼ਾ ਮੁਕਤ ਐਲਾਨੇ ਗਏ ਆ ਉਹ ਇਸੇ ਤਰੀਕੇ ਦੇ ਨਾਲ ਪੰਚਾਇਤਾਂ ਨੂੰ ਪ੍ਰੈਸ਼ਰ ਜਿਹੜਾ ਜੀ ਉਹ ਕਰਕੇ ਨਸ਼ਾ ਮੁਕਤ ਐਲਾਨੇ ਗਏ ਆ। ਪਰ ਰਿਐਲਿਟੀ ਇਹ ਆ ਕਿ ਕਿਵੇਂ ਹੋ ਸਕਦਾ ਕਿ ਪੰਜਾਬ ਦਾ ਕੋਈ ਪਿੰਡ ਅਜਿਹਾ ਹੋਵੇ ਜਿਹਦੇ ਵਿੱਚ ਇੱਕ ਵੀ ਨਸ਼ੇੜੀ ਜਿਹੜਾ ਜੀ ਉਹ ਨਾ ਜਿਹੜਾ ਜੀ ਉਹ ਹੋਵੇ। ਪਿੰਡ ਵਿੱਚ ਕਦੇ ਨਸ਼ਾ ਮੁਕਤੀ ਬਾਰੇ ਕੋਈ ਯੋਜਨਾਬੱਧ ਤਰੀਕੇ ਦੇ ਨਾਲ ਕੋਈ ਮੁਹਿੰਮ ਨਹੀਂ ਚੱਲੀ, ਫਿਰ ਉਹ ਨਸ਼ਾ ਮੁਕਤ ਪਿੰਡ ਜਿਹੜੇ ਜੀ ਉਹ ਕਿਵੇਂ ਬਣ ਗਏ। ਲੋਕ ਇਹ ਕਹਿੰਦੇ ਆ ਕਿ ਸਰਕਾਰ ਨੂੰ ਪਿੰਡ 'ਚੋਂ ਸ਼ਰਾਬ ਦਾ ਠੇਕਾ ਬਾਹਰ ਰੱਖਣ ਦੀ ਮੰਗ ਰੱਖੀ ਸੀ, ਜਿਹੜੀ ਅਜੇ ਤੱਕ ਸਰਕਾਰ ਨੇ ਪੂਰੀ ਨਹੀਂ ਕੀਤੀ। ਹੁਣ ਪੰਚਾਇਤ ਨੂੰ ਕਹਿੰਦੀ ਆ ਕਿ ਨਸ਼ਾ ਮੁਕਤ ਪਿੰਡ ਦਾ ਮਤਾ ਜਿਹੜਾ ਜੀ ਉਹ ਪਾ ਕੇ ਭੇਜੋ। ਬਠਿੰਡਾ ਜ਼ਿਲ੍ਹੇ ਦੇ ਸਿਰਫ 60% ਪਿੰਡ ਪੁਲਿਸ ਨੂੰ ਨਸ਼ਾ ਮੁਕਤ ਲੱਭੇ ਆ, ਜਿਨ੍ਹਾਂ ਦੀ ਹਕੀਕਤ ਕੁਝ ਹੋਰ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 1279 ਪੰਚਾਇਤਾਂ ਨੇ, ਜਿਸ 'ਚੋਂ ਸਿਰਫ 65 ਪਿੰਡ ਨਸ਼ਾ ਮੁਕਤ ਐਲਾਨੇ ਗਏ ਆ, ਜਿਹੜੇ ਕਿ 5.8% ਜਿਹੜਾ ਜੀ ਉਹ ਬਣਦੇ ਆ। ਪੁਲਿਸ ਨਸ਼ੇ ਦੇ ਜੁਰਮ 'ਚ ਆਧਾਰ ਦੇ ਉੱਤੇ ਅੰਕੜਾ ਤਿਆਰ ਕਰ ਰਹੀ ਹੈ। ਡਿਸਟ੍ਰਿਕਟ ਬਰਨਾਲਾ ਦੇ ਵਿੱਚ 121 ਪਿੰਡ ਆ, 175 ਪੰਚਾਇਤਾਂ ਨੇ। ਬਰਨਾਲਾ ਜ਼ਿਲ੍ਹੇ ਦੇ ਵਿੱਚ 6 ਪਿੰਡ ਨਸ਼ਾ ਮੁਕਤ ਸ਼ਨਾਖਤ ਹੋਏ ਆ, ਜੋ ਕਿ ਤਕਰੀਬਨ 5% ਬਣਦੇ ਆ। ਜ਼ਿਲ੍ਹਾ ਸੰਗਰੂਰ ਦੇ ਵਿੱਚ 30 ਪਿੰਡਾਂ ਨੂੰ ਨਸ਼ਾ ਮੁਕਤ ਐਲਾਨਿਆ ਗਿਆ। ਇਹ ਜਿਹੜੇ ਮਤੇ ਜਿਹੜੇ ਜੀ ਉਹ ਪਵਾਏ ਜਾ ਰਹੇ ਆ, ਇਹ ਮਹਿਜ਼ ਜਿਹੜੇ ਅਫਸਰ ਨੇ ਉਹਨਾਂ ਦੇ ਵੱਲੋਂ ਅਪਰੋਚ ਕਰਕੇ ਜਿਹੜਾ ਜੀ ਉਹ ਪਵਾਏ ਜਾ ਰਹੇ ਆ। ਸ਼ਨਾਖਤ ਕਰਕੇ ਤੁਸੀਂ ਦੇਖਣਾ ਇਹ ਅੰਕੜੇ ਆਉਣਗੇ ਜਦੋਂ ਅਖੀਰਲਾ ਸਾਲ ਸਰਕਾਰ ਦਾ ਸ਼ੁਰੂ ਹੋ ਜਾਊਗਾ, ਉਹਦੇ ਵਿੱਚ ਇਹ ਅੰਕੜੇ ਦਿੱਤੇ ਜਾਣਗੇ। ਅੰਕੜੇ ਕੀ ਦਿੱਤੇ ਜਾਣਗੇ? ਦੇਖੋ, ਅਸੀਂ ਕਿਹਾ ਸੀਗਾ ਲੱਕ ਤੋੜਨਾ, ਲੱਕ ਤੋੜ ਦਿੱਤਾ। ਇੰਨੇ ਪਿੰਡ ਜਿਹੜੇ ਆ ਜੀ ਉਹ ਅਸੀਂ ਨਸ਼ਾ ਮੁਕਤ ਕਰ ਦਿੱਤੇ। ਬਿਲਕੁਲ ਜੀ, ਬਿਲਕੁਲ। ਉਹਨੇ ਤਾਂ ਕਹਿਣਾ ਪੰਜਾਬ ਹੀ ਸਾਰਾ ਵਧੀਆ ਕਰ ਦਿੱਤਾ। ਤੇ ਅੱਗੇ ਗੱਲ ਕਰਦੇ ਆ, ਬੱਸਾਂ ਦੀ ਅੱਧੀ ਟਿਕਟ ਲਾਈ ਜਾਊਗੀ ਔਰਤਾਂ ਦੀ ਅਪ੍ਰੈਲ ਦੇ ਵਿੱਚ, ਤਾਂ PRTC ਦੇ ਕੀ ਬੀਤੂਗੀ? ਦੇਖੋ, ਇਹ ਐਲਾਨ ਬੇਸ਼ੱਕ ਮੁੱਖ ਮੰਤਰੀ ਹੋਈ ਇਹ ਕਹਿਣ ਕਿ ਦਿੱਲੀ ਦਾ ਮਾਡਲ ਪੰਜਾਬ ਦੇ ਵਿੱਚ ਲਾਗੂ ਨਹੀਂ ਹੋ ਸਕਦਾ, ਉਹ ਫੇਲ ਮਾਡਲ ਹੈ। ਇਹ ਮੁੱਖ ਮੰਤਰੀ ਸਾਹਿਬ ਵਿਧਾਨ ਸਭਾ ਦੇ ਵਿੱਚ ਔਨ ਰਿਕਾਰਡ ਜਿਹੜਾ ਜੀ ਉਹ ਕਹਿੰਦੇ ਸੀਗੇ। ਇਹਦਾ ਇੱਕ ਦੂਜਾ ਪੱਖ ਹੈ ਜੀ। ਹੁਣ ਕਿਉਂਕਿ ਜੋ ਕੁਛ ਦਿੱਲੀ ਦੀ ਸਰਕਾਰ ਨੇ ਜਿਹੜਾ ਜੀ ਉਹ ਕੀਤਾ ਸੀ, ਬਜਟ ਦੇ ਵਿੱਚ ਵੀ ਦੱਸਣ ਦੀ ਕੋਸ਼ਿਸ਼ ਤਾਂ ਇਹ ਕੀਤੀ ਗਈ ਹੈ ਕਿ ਅਸੀਂ ਐਜੂਕੇਸ਼ਨ ਨੂੰ ਤਰਜੀਹ ਦੇ ਰਹੇ ਹਾਂ, ਦੇਵਾਂਗੇ, ਅਸੀਂ ਹੈਲਥ ਨੂੰ ਤਰਜੀਹ ਦੇ ਰਹੇ ਹਾਂ, ਦੇਵਾਂਗੇ। ਦੂਜਾ ਜਿਹੜਾ ਜੀ ਇਹ ਵਿਧਾਨ ਸਭਾ ਦੇ ਵਿੱਚ ਐਲਾਨ ਕਰਤਾ ਕਿ 1 ਅਪ੍ਰੈਲ ਤੋਂ, ਵੈਸੇ ਲੋਕ ਅਜੇ ਮੰਨ ਨਹੀਂ ਰਹੇ ਕਿਉਂਕਿ 1 ਅਪ੍ਰੈਲ ਜਿਹੜੀ ਹੈ ਜੀ ਉਹ ਮੂਰਖ ਦਿਵਸ ਹੁੰਦਾ, April ਫੂਲ ਜਿਹੜਾ ਜੀ ਉਹ ਮੰਨਿਆ ਜਾਂਦਾ। ਲੋਕਾਂ ਨੂੰ ਇਹ ਲੱਗਦਾ ਵੀ ਸਮਾਰਟਫੋਨ ਵਾਂਗੂ ਕਿਤੇ ਇਹ ਵੀ 1 ਅਪ੍ਰੈਲ ਨੂੰ
ਐਲਾਨ ਕੀਤਾ ਗਿਆ ਇਹ ਅਪ੍ਰੈਲ ਫੂਲ ਹੀ ਨਾ ਨਿਕਲ ਆਵੇ ਕਿ 50% ਦੀ ਛੋਟ ਜਿਹੜੀ ਜੀ ਉਹ ਦਿੱਤੀ ਜਾਊਗੀ। ਇਹਦੇ ਨਾਲ PRTC ਦਾ ਜਿਹੜਾ ਜੀ ਉਹ ਕੀ ਬਣੂਗਾ, ਜਿਹੜੀ ਕਿ ਪਹਿਲਾਂ ਹੀ ਢੀਚਕ ਮਾਰਦੀ ਜਿਹੜੀ ਜੀ ਉਹ ਤੁਰ ਰਹੀ ਹੈ। ਸਰਕਾਰ ਨੇ ਅਜੇ ਤੱਕ ਉਹਨੂੰ ਬਕਾਏ ਜਿਹੜੇ ਜੀ ਉਹ ਨਹੀਂ ਦਿੱਤੇ। PRTC ਦੇ ਵਾਸਤੇ ਇਹ ਨਵਾਂ ਖੂਹ ਜਿਹੜਾ ਜੀ ਉਹ ਪੁੱਟਿਆ ਜਾ ਰਿਹਾ। ਦੇਖੋ, ਦਿੱਲੀ ਦੀ ਸਰਕਾਰ ਦਾ ਜਿਹੜਾ ਮਾਡਲ ਹੈ, ਦਿੱਲੀ ਦੇ ਕੋਲੇ ਪੈਸੇ ਹੈ, ਦਿੱਲੀ ਦੀ ਸਰਕਾਰ ਨੇ ਰੈਵਨਿਊ ਜਨਰੇਟ ਜਿਹੜਾ ਜੀ ਉਹ ਕੀਤਾ, ਉਸ ਪਾਸੇ ਵੱਲ ਤਾਂ ਨਹੀਂ ਕੋਈ ਦੇਖ ਰਿਹਾ ਜੀ, ਉਹ ਸਹੂਲਤਾਂ ਵਾਲੇ ਪਾਸੇ ਦੇਖ ਰਿਹਾ। ਜੇ ਸਰਕਾਰ ਦੇ ਕੋਲੇ ਪੈਸੇ ਆ, ਉਹਨੂੰ ਰੈਵਨਿਊ ਜਨਰੇਟ ਹੋ ਰਿਹਾ, ਲੋਕਾਂ ਦੇ ਉੱਤੇ ਲੱਗ ਰਹੇ ਆ, ਗੱਲ ਸਮਝ ਆਉਂਦੀ ਹੈ। ਇਹ ਮਹਿਜ਼ ਜਿਹੜਾ ਜੀ ਇਹ ਚੋਣਾਂ ਜਿੱਤਣ ਦਾ ਪੈਂਤੜਾ ਹੈ ਕਿ ਜੇ ਆਮ ਆਦਮੀ ਪਾਰਟੀ ਇਹ ਕਹੂਗੀ ਅਸੀਂ ਜਿਹੜੀ ਜੀ ਸਹੂਲਤ ਦੇਵਾਂਗੇ, ਤਾਂ ਉਦੋਂ ਪਹਿਲਾਂ ਹੀ 50% ਇਹ ਕਹਿਤਾ, ਅਸੀਂ ਤਾਂ ਪਹਿਲਾਂ ਹੀ 50% ਜਿਹੜਾ ਜੀ ਉਹ ਕਰ ਦਿੱਤਾ। PRTC ਜਿਹੜੀ ਹੈ ਜੀ ਉਹ ਇਸ ਗੱਲੋਂ ਘੁੱਟਣ ਮਹਿਸੂਸ ਕਰ ਰਹੀ ਹੈ ਕਿ ਪੰਜਾਬ ਸਰਕਾਰ ਅਜੇ ਤਾਂ ਪੁਰਾਣੀ ਸਬਸਿਡੀ ਜਾਰੀ ਨਹੀਂ ਕਰ ਰਹੀ, ਤੇ ਇਹ ਨਵਾਂ ਵਕਤ ਜਿਹੜਾ ਜੀ ਉਹਨਾਂ ਦੇ ਵਾਸਤੇ ਪਾਤਾ। PRTC ਦੇ ਪੰਜਾਬ ਸਰਕਾਰ ਵੱਲ 190 ਕਰੋੜ ਰੁਪਏ ਬਕਾਏ ਆ, ਇਹ ਸਰਕਾਰ ਦੇ ਵੱਲ ਖੜੇ ਆ ਜੀ। ਇਹ ਸਬਸਿਡੀ ਦੀ ਮੋਟੀ ਰਕਮ ਕਦੇ ਸਰਕਾਰ ਨੇ ਜਾਰੀ ਨਹੀਂ ਕੀਤੀ। PRTC ਦੀਆਂ ਬੱਸਾਂ ਦੇ ਵਿੱਚ ਹਰ ਮਹੀਨੇ ਲੋਕ 7 ਤੋਂ 8 ਕਰੋੜ ਰੁਪਏ ਦਾ ਰਿਆਇਤੀ ਸਫ਼ਰ ਜਿਹੜਾ ਜੀ ਉਹ ਕਰਦੇ ਆ। ਪੰਜਾਬ ਸਰਕਾਰ ਦੇ ਵੱਲੋਂ ਕਰੀਬ 6 ਕਰੋੜ ਰੁਪਏ ਦੀ ਸਾਲਾਨਾ ਸਬਸਿਡੀ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਬੱਸ ਪਾਸਾਂ ਦੇ ਸਹੂਲਤ ਦੇ ਜ਼ਰੀਏ ਜਿਹੜੀ ਜੀ ਉਹ ਦਿੱਤੀ ਜਾਂਦੀ ਹੈ, ਜਦੋਂ ਕਿ 1 ਕਰੋੜ ਦੇ ਜਿਹੜਾ ਜੀ ਉਹ ਪੁਲਿਸ ਮੁਲਾਜ਼ਮਾਂ ਦਾ ਬਣਦਾ, ਜਿਨ੍ਹਾਂ ਜਿਹੜੇ ਕਿ ਸਫ਼ਰ ਇਹਦੇ ਵਿੱਚ ਕਰ ਸਕਦੇ ਆ, ਮੁਫਤ ਕਰ ਦਿੱਤੀ ਹੈ। 65 ਸਾਲ ਤੋਂ ਉੱਪਰ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਕਿਰਾਏ ਦੇ ਵਿੱਚ 50% ਦੀ ਛੋਟ ਪਹਿਲਾਂ ਹੀ ਦਿੱਤੀ ਹੋਈ ਹੈ। ਕੈਂਸਰ ਪੀੜਤਾਂ ਨੂੰ ਕਿਰਾਏ ਦੇ ਵਿੱਚ ਛੋਟ ਦਿੱਤੀ ਜਾਂਦੀ ਹੈ। ਪੰਜਾਬ ਸਰਕਾਰ ਦੇ ਕਰੀਬ 90 ਕਰੋੜ ਸਾਲਾਨਾ ਦੀ ਸਬਸਿਡੀ ਬੱਸ ਦੀ ਸਹੂਲਤ ਦੇ ਵਿੱਚ ਦਿੱਤੀ ਜਾਂਦੀ ਹੈ। ਇਹ ਸਬਸਿਡੀ ਕਦੀ PRTC ਨੂੰ ਸਮੇਂ ਸਿਰ ਨਹੀਂ ਮਿਲਦੀ। ਪਿਛਲੀ ਸਰਕਾਰ ਵੇਲੇ ਮੁੱਖ ਮੰਤਰੀ ਨੇ ਤੀਰਥ ਯਾਤਰਾ ਸਕੀਮ ਚਲਾਈ ਸੀ, ਜਿਹਦੇ 'ਚ 4.5 ਕਰੋੜ ਰੁਪਏ ਦੇ ਬਕਾਇਆ ਸਰਕਾਰ ਦੇ ਵੱਲ ਅਜੇ ਵੀ ਖੜੇ ਆ। PRTC ਦੇ 9 ਡਿਪੂ ਆ, ਜਿਹਦੇ 'ਚ 1140 ਦੇ ਕਰੀਬ ਜਿਹੜੀਆਂ ਉਹ ਬੱਸਾਂ ਨੇ। PRTC ਦੇ ਜਿਹੜੇ ਜਨਰਲ ਮੈਨੇਜਰ ਨੇ ਉਹ ਕਹਿੰਦੇ ਨੇ ਕਿ ਸਰਕਾਰ ਨੇ ਕੁਝ ਰਾਸ਼ੀ ਥੋੜਾ ਸਮਾਂ ਪਹਿਲਾਂ ਸਬਸਿਡੀ ਵਾਲੀ ਜਾਰੀ ਕੀਤੀ ਹੈ, ਪਰ ਮੁੱਖ ਮੰਤਰੀ ਤੀਰਥ ਯਾਤਰਾ ਦੇ ਬਕਾਏ ਅਜੇ ਜਿਹੜਾ ਜੀ ਉਹ ਖੜੇ ਨੇ। ਔਰ ਇਹ ਵੀ ਆ ਕਿ ਕੱਲ ਜਿਹੜਾ PRTC ਦੀਆਂ ਜਿਹੜੀਆਂ ਬੱਸਾਂ ਸੀਗੀਆਂ 에ਅਰਪੋਰਟ ਤੱਕ ਚੱਲਦੀਆਂ, ਉਹ ਮਾਮਲਾ ਵੀ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਉਹ ਉੱਠਿਆ। ਘੜਿਆ ਜਵਾਬ ਸੀਗਾ ਜੀ ਕਿ ਦਿੱਲੀ ਸਰਕਾਰ ਸਾਨੂੰ ਸਮਾਂ ਨਹੀਂ ਦਿੰਦੀ। ਇੱਕ ਵਾਰੀ ਫਿਰ ਜਿਹੜੇ ਆਪ ਦੇ ਵਿਧਾਇਕ ਸੀ ਉਹਨਾਂ ਨੇ ਕਿਹਾ ਕਿ ਅਸੀਂ ਨਾਲ ਤੁਹਾਡੇ ਚੱਲਦੇ ਹਾਂ, ਅਸੀਂ ਸਮਾਂ ਲੈ ਕੇ ਦਿੰਦੇ ਹਾਂ। ਪਹਿਲਾਂ ਵੀ ਵਿਧਾਨ ਸਭਾ ਦੇ ਵਿੱਚ ਕਿਹਾ ਸੀਗਾ ਕਿ ਤੁਸੀਂ ਚਲੋ, ਤੁਸੀਂ ਜਾਂਦੇ ਹੀ ਨਹੀਂ ਜਦੋਂ ਗੱਲ ਕਰਨ ਦੇ ਵਾਸਤੇ। ਉਹ ਬੱਸਾਂ ਕਰੋੜਾਂ ਰੁਪਏ ਦੀਆਂ ਉਹ ਜਿਹੜੀਆਂ ਜੀ ਲਿਆ ਕੇ ਪਾਰਕ ਕੀਤੀਆਂ ਹੋਈਆਂ ਨੇ, ਤੇ ਉਹ 에ਅਰਪੋਰਟ ਤੱਕ ਦੇ ਜਾਣਗੀਆਂ ਤਾਂ ਉਹਦਾ ਫਾਇਦਾ ਜਿਹੜਾ ਜੀ ਉਹ 에ਅਰਪੋਰਟ ਤੇ ਜਾਣ ਵਾਲੇ ਲੋਕਾਂ ਨੂੰ ਹੋਊਗਾ। ਇਹਦੇ ਨਾਲ ਪ੍ਰਾਈਵੇਟ ਟਰਾਂਸਪੋਰਟ ਜਿਹੜੀ ਆ ਜੀ ਉਹਨੂੰ ਠੱਲ ਪਊਗੀ। ਸਵਾਲ ਇਹ ਆ ਕਿ ਉਹਨੂੰ ਜਿਹੜਾ ਜੀ ਉਸ ਪਾਸੇ ਵੱਲ ਮੁੜ ਕੇ ਫਿਰ ਜਿਹੜਾ ਜੀ ਇਹ ਮੂੰਹ ਵੱਟ ਜਾਂਦੇ ਆ। ਇਹ ਇੱਕ ਕਿਸਮ ਦੇ ਨਾਲ ਦੇਖੋ, ਲੋਕਾਂ ਦੀ ਸਹੂਲਤ ਵਾਲੀ ਗੱਲ ਠੀਕ ਹੈ, ਪਰ ਇਹਦਾ ਇੱਕ ਦੂਜਾ ਪੱਖ ਵੀ ਜਿਹੜਾ ਜੀ ਉਹ ਹੋ ਸਕਦਾ ਕਿ ਇਹ ਕਿਤੇ ਸਰਕਾਰੀ ਟਰਾਂਸਪੋਰਟ ਨੂੰ ਡੋਬਣ ਦੇ ਵਾਸਤੇ ਤਾਂ ਨਹੀਂ ਕਰ ਦਿੱਤਾ ਜੀ। ਬਹੁਤ ਸਾਰੀਆਂ ਚਾਲਾਂ ਆ ਜੀ, ਨਕਲ ਵੀ ਅਕਲ ਨਾਲ ਵੱਜਦੀ ਹੈਗੀ ਆ, ਸਿਰਫ ਬੋਲਣ ਨਾਲ ਹੀ ਨਹੀਂ। ਅੱਗੇ ਕਰਦੇ ਆ ਸਾਹਿਲ ਸ਼ਰਮਾ ਦੀ ਗੱਲ। ਉਸਨੇ ਆਤਮ ਸਮਰਪਣ ਤੇ ਕਰ ਦਿੱਤਾ, ਪਰ ਉਸ ਤੋਂ STF ਨੇ ਪੁੱਛਗਿੱਛ ਨਹੀਂ ਕੀਤੀ। ਬਿਲਕੁਲ ਹਜੇ ਤੱਕ, ਕਿਉਂਕਿ ਉਹਨੇ ਜਦੋਂ ਅਦਾਲਤ ਦੇ ਵਿੱਚ ਆਤਮ ਸਮਰਪਣ ਕਰਦਾ ਜੀ, ਤੇ ਫਿਰ ਉਹਨੂੰ ਸਿੱਧਾ ਨਾ ਜੇਲ੍ਹ ਭੇਜਿਆ ਜਿਹੜਾ ਜੀ ਉਹ ਜਾਂਦਾ। ਉੱਥੋਂ ਫਿਰ ਉਹਨੂੰ ਵਾਰੰਟ ਦੇ ਉੱਤੇ ਜਿਹੜਾ ਜੀ ਉਹ ਲੈ ਕੇ ਆਉਣਾ ਹੁੰਦਾ। 1000 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਦੇ ਮਾਮਲਿਆਂ ਦੇ ਵਿੱਚ STF ਦੇ ਵੱਲੋਂ ਕਈ ਦਿਨਾਂ ਤੋਂ ਕਾਂਗਰਸੀ ਆਗੂ ਸਾਹਿਲ ਸ਼ਰਮਾ ਦੀ ਗ੍ਰਿਫਤਾਰੀ ਦੇ ਵਾਸਤੇ ਪੰਜਾਬ ਸਣੇ ਕਈ ਸੂਬਿਆਂ ਦੇ ਵਿੱਚ ਛਾਪੇਮਾਰੀ ਜਿਹੜੀ ਜੀ ਉਹ ਕੀਤੀ ਗਈ ਸੀ। ਉਹ ਨਹੀਂ ਕਾਬੂ ਆਇਆ। ਉਹਨੇ ਅਦਾਲਤ ਦੇ ਮੂਹਰੇ ਆਤਮ ਸਮਰਪਣ ਜਿਹੜਾ ਜੀ ਉਹ ਕਰ ਦਿੱਤਾ। STF ਨੇ ਉਹਦੇ ਕੋਲੋਂ ਪੁੱਛਗਿੱਛ ਦੇ ਵਾਸਤੇ ਪੁਲਿਸ ਰਿਮਾਂਡ ਲੈਣ ਲਈ ਅਜੇ ਚੁੱਪ ਜਿਹੜੀ ਜੀ ਉਹ ਧਾਰੀ ਹੋਈ ਆ। ਅਦਾਲਤ ਦੇ ਵਿੱਚ ਇਹਦੇ ਸੰਬੰਧੀ STF ਤੇ ਕਿਸੇ ਵੀ ਅਧਿਕਾਰੀ ਦੇ ਵੱਲੋਂ ਪੇਸ਼ ਨਾ ਹੋਣ ਤੇ ਅਦਾਲਤ ਨੇ ਸਾਹਿਲ ਨੂੰ 14 ਦਿਨਾਂ ਦੇ ਹਿਰਾਸਤ ਦੇ ਦੌਰਾਨ ਜਿਹੜਾ ਜੀ ਉਹ ਜੇਲ੍ਹ ਭੇਜ ਦਿੱਤਾ। ਕਾਂਗਰਸੀ ਆਗੂ ਸ਼ਰਮਾ ਕਾਂਗਰਸੀ ਕੌਂਸਲਰ ਪ੍ਰਦੀਪ ਸ਼ਰਮਾ ਦਾ ਬੇਟਾ ਹੈ, ਜਿਹਨੂੰ STF ਦੇ ਵੱਲੋਂ ਨਾਮਜ਼ਦ ਕੀਤਾ ਗਿਆ ਔਰ ਉਹਦੇ ਖਿਲਾਫ ਦੋਸ਼ ਲਾਇਆ ਗਿਆ ਕਿ ਬਰਾਮਦ ਕੀਤੀ ਗਈ ਜਿਹੜੀ ਹੈਰੋਇਨ ਆ ਉਹਦਾ ਇੱਕ ਵੱਡਾ ਪਾਰਟ ਜਿਹੜਾ ਸੀਗਾ 200 ਕਿਲੋ ਇਹਦੀ ਖੇਪ ਜਿਹੜੀ ਉਹਦੇ ਘਰ ਦੇ ਵਿੱਚ ਲੁਕੋਈ ਜਿਹੜਾ ਜੀ ਉਹ ਗਈ ਸੀਗੀ। STF ਦੇ ਵੱਲੋਂ ਇਸ ਮਾਮਲੇ 'ਚ ਕਾਂਗਰਸੀ ਕੌਂਸਲਰ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਚੁੱਕੀ ਆ ਔਰ ਉਹਨੂੰ ਸ਼ਾਇਦ ਕਲੀਨ ਚਿੱਟ ਜਿਹੜੀ ਜੀ ਉਹ ਦਿੱਤੀ ਹੋਈ ਉਹਦੇ ਬਾਪ ਨੂੰ, ਜਿਹਨੇ ਇਹ ਕਿਹਾ ਸੀਗਾ ਕਿ ਉਹ ਪਤਨੀ ਤੋਂ ਵੱਖ ਰਹਿੰਦਾ ਤੇ ਉਹਦਾ ਮੁੰਡਾ ਉਹਦੇ ਨਾਲ ਹੀ ਜਿਹੜਾ ਜੀ ਰਹਿੰਦਾ, ਮਤਲਬ ਕਿ ਉਹਦੀ ਪਤਨੀ ਦੇ ਨਾਲ ਰਹਿੰਦਾ, ਆਪਣੀ ਮਾਂ ਦੇ ਨਾਲ। ਇਸ ਕਰਕੇ ਉਹ ਵਰਿਆ ਤੋਂ ਉਹਨਾਂ ਦੇ ਨਾਲ ਉਹਦਾ ਲਿੰਕ ਜਿਹੜਾ ਜੀ ਉਹ ਨਹੀਂ ਹੈਗਾ। ਹੁਣ ਇਸ ਮਾਮਲੇ ਦੇ ਵਿੱਚ STF ਜਿਹੜੀ ਆ ਪੁੱਛਗਿੱਛ ਦੇ ਵਾਸਤੇ ਪੁਲਿਸ ਰਿਮਾਂਡ ਮੰਗਣ ਲਈ ਅਦਾਲਤ ਦੇ ਵਿੱਚ ਕੋਈ ਵੀ ਹਾਜ਼ਰ ਨਹੀਂ ਸੀਗਾ। ਜੇ ਉੱਥੇ ਹਾਜ਼ਰ ਹੁੰਦਾ ਤੇ ਉਹਨਾਂ ਨੂੰ ਰਿਮਾਂਡ ਜਿਹੜਾ ਜੀ ਉਦੋਂ ਮਿਲ ਜਾਣਾ ਸੀਗਾ। ਉੱਥੇ STF ਦਾ ਜਿਹੜਾ ਜੀ ਉਹ ਨਾ ਜਾਣਾ
ਇਹ ਆਪਣੇ ਆਪ ਦੇ ਵਿੱਚ ਕਈ ਸਵਾਲ ਜਿਹੜੇ ਜੀ ਉਹ ਖੜੇ ਕਰ ਰਿਹਾ। ਜਿਹੜਾ ਇਹਦਾ ਵਕੀਲ ਸੀਗਾ ਜੀ, ਉਹ ਅਦਾਲਤ ਦੇ ਵਿੱਚ ਪੇਸ਼ ਹੋਇਆ ਔਰ ਉਹਨਾਂ ਨੇ ਦੱਸਿਆ ਕਿ STF ਦੇ ਵੱਲੋਂ ਕੋਈ ਅਦਾਲਤ ਦੇ ਵਿੱਚ ਹਾਜ਼ਰ ਨਹੀਂ ਸੀਗਾ। ਅਦਾਲਤ ਨੇ ਸਾਹਿਲ ਨੂੰ ਜਿਹੜਾ ਸੀਗਾ ਜੀ ਉਹ ਨਿਆਇਕ ਹਿਰਾਸਤ ਦੇ ਦੌਰਾਨ ਜੇਲ੍ਹ ਜਿਹੜਾ ਜੀ ਉਹ ਭੇਜ ਦਿੱਤਾ। ਉਹਦਾ ਵਕੀਲ ਜਿਹੜਾ ਜੀ ਕਹਿੰਦਾ ਕਿ ਉਹਨੂੰ ਸਿਆਸੀ ਜਿਹੜਾ ਜੀ ਉਹ ਵਿਰੋਧੀਆਂ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਝੂਠਾ ਫਸਾਉਣ ਦਾ ਯਤਨ ਜਿਹੜਾ ਜੀ ਉਹ ਕੀਤਾ। ਸਵਾਲ ਇਹ ਆ ਕਿ ਉਧਰੋਂ ਅਕਾਲੀ ਇੱਕ ਜਿਹੜਾ ਜੀ ਜਿਹੜਾ ਅਨੁਰ ਮਸੀਹ ਆ, ਉਹ ਕਹਿੰਦਾ ਜੀ ਮੈਨੂੰ ਝੂਠਾ ਫਸਾਇਆ, ਮੈਂ ਕੁਛ ਨਹੀਂ। ਇਹ ਕਾਂਗਰਸੀ ਕਹਿੰਦਾ ਜੀ ਮੈਨੂੰ ਝੂਠਾ ਜਿਹੜਾ ਜੀ ਉਹ ਫਸਾਇਆ। ਹੁਣ ਸਵਾਲ ਇਹ ਆ 1000 ਕਰੋੜ ਰੁਪਏ ਦੀ ਜਿਹੜੀ ਇਹ ਡਰੱਗ ਸੀ, ਆਖਰ ਉਹ ਹੈ ਕਿਹਦੀ ਸੀਗੀ ਜੀ? ਉਹ ਕਹਿੰਦੇ ਸਾਡੀ ਨਹੀਂ, ਉਹ ਕਹਿੰਦੇ ਸਾਡੀ ਨਹੀਂ। ਤਾਂ ਹੀ ਤਾਂ ਇੰਨੇ ਦਿਨ ਲੱਗ ਗਿਆ ਜੀ ਇਹਨਾਂ ਨੂੰ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਪੰਜਾਬੀ ਸਿੱਖਿਆ ਬੋਰਡ ਦਾ ਪੰਜਾਬੀ ਦਾ ਪੇਪਰ, ਉਸ ਦੇ ਵਿੱਚ 28 ਗਲਤੀਆਂ। ਬਿਲਕੁਲ ਜੀ, ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਹੁਣੇ ਜਿਹੜਾ ਜੀ ਇਹ ਕਿਹਾ ਗਿਆ ਪੰਜਾਬੀ ਜਿਹੜੀ ਉਹ ਲਾਗੂ ਕੀਤੀ ਜਾਊਗੀ। ਸਾਈਨ ਬੋਰਡਾਂ ਦੇ ਉੱਤੇ ਕਈ ਵਾਰੀ ਜਿਹੜਾ ਜੀ ਉਹ ਗਲਤੀਆਂ ਹੁੰਦੀਆਂ ਨੇ। ਦੇਖੋ ਬਿੰਦੀ ਟਿੱਪੀ ਭੁੱਲ ਭੁਲਾ ਗਈ, ਹੋੜਾ ਕਨੌੜਾ ਜਿਹੜਾ ਜੀ ਉਹ ਕਿਵੇਂ ਲਿਖਣਾ ਉਹਦਾ ਕੁਛ ਨਹੀਂ ਪਤਾ। ਅਕਸਰ ਲਿਖਿਆ ਹੁੰਦਾ ਗੁਰੂ ਕੀ ਫੌਜ ਕਰੇਗੀ ਮੌਜ, ਉਹ ਹੋੜੇ ਕਨੌੜੇ ਉਹ ਸਾਰਾ ਕੁਛ ਬਦਲ ਹੀ ਜਾਂਦਾ ਉਹਦਾ ਜੀ। ਇਹ ਕੋਈ ਆਮ ਬੰਦੇ ਜਿਹੜੇ ਜੀ ਉਹ ਲਿਖਦੇ ਹੋਣ ਗੱਡੀਆਂ ਦੇ ਪਿੱਛੇ ਤੇ ਵੱਖਰੀ ਗੱਲ ਹੈ। ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਪੰਜਾਬੀ ਦਾ ਪਰਚਾ ਜਿਹੜਾ ਜੀ ਜਿਹੜਾ ਕੁਐਸਚਨ ਵਾਲਾ ਜਿਹੜਾ ਜੀ ਉਹ ਹੁੰਦਾ ਕੁਐਸਚਨ ਪੇਪਰ ਜਿਹੜਾ ਜੀ, ਉਹਦੇ ਵਿੱਚ ਇੰਨੀਆਂ ਗਲਤੀਆਂ ਹੋਣ 28 ਜਿਹੜੀਆਂ ਜੀ, ਤੇ ਫਿਰ ਸਵਾਲ ਤਾਂ ਜਿਹੜਾ ਜੀ ਉਹ ਉੱਠਦਾ ਹੈ ਕਿ ਕੀ ਇਹਨਾਂ ਦੇ ਕੋਲੇ ਗਲਤੀਆਂ ਜਿਹੜੀਆਂ ਜੀ ਉਹਨਾਂ ਨੂੰ ਸੁਧਾਰਨ ਦੇ ਵਾਸਤੇ ਜਾਂ ਕੁਐਸਚਨ ਪੇਪਰ ਬਣਾਉਣ ਦੇ ਵਾਸਤੇ ਕੋਈ ਪੰਜਾਬੀ ਜਾਣਨ ਵਾਲਾ ਨਹੀਂ ਹੈਗਾ ਜੀ? ਸਿੱਖਿਆ ਬੋਰਡ ਦੇ ਵੱਲੋਂ ਜਿਹੜਾ ਇਹ 2010 ਤੋਂ ਬਾਅਦ ਪਹਿਲੀ ਵਾਰੀ ਜਿਹੜੀ ਜੀ ਇਹ ਪ੍ਰੀਖਿਆ ਲੈ ਰਿਹਾ 8ਵੀਂ ਦਾ ਜਿਹੜਾ ਸੀਗਾ ਜੀ, 8ਵੀਂ ਦਾ ਪੰਜਾਬੀ ਦਾ ਜਿਹੜਾ ਜੀ ਇਹ ਪੇਪਰ ਸੀਗਾ। ਪੇਪਰ ਸੈੱਟ ਕਰਨ ਵਾਲਿਆਂ ਦੇ ਪੰਜਾਬੀ ਦੇ ਗਿਆਨ ਦੇ ਹਾਲਾਤ ਇਹ ਨੇ ਕਿ ਤਿਆਰ ਕੀਤੇ ਗਏ 90 ਅੰਕਾਂ ਦੇ ਪ੍ਰਸ਼ਨ ਪੱਤਰ ਦੇ ਵਿੱਚ ਸ਼ਬਦ ਜੋੜਾਂ ਦੀਆਂ 90 ਗਲਤੀਆਂ ਨੇ। ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਜਿਹੜੀ ਜੀ ਮਤਾ ਪਾਇਆ ਕਿ ਪੰਜਾਬੀ ਭਾਸ਼ਾ ਨੂੰ ਮਾਣ ਤਾਣ ਜਿਹੜਾ ਜੀ ਉਹ ਦਿੱਤਾ ਜਾਊਗਾ। 3 ਲੱਖ ਜਿਹੜੇ ਸਟੂਡੈਂਟ ਨੇ ਜੀ 8ਵੀਂ ਦੇ, ਉਹਨਾਂ ਨੇ ਇਹ ਪ੍ਰੀਖਿਆ ਜਿਹੜੀ ਉਹ ਦਿੱਤੀ। ਹੁਣ ਇਹ ਬੱਚੇ ਇਹ ਗਲਤੀਆਂ ਵਾਲੇ ਜਿਹੜੇ ਜੀ ਉਹੋ ਹੀ ਲੈ ਜਾਣਗੇ ਗਾਂ, ਉਹ ਗਾਂ ਲਿਖਣਾ ਇਹਨੂੰ ਸ਼ੁਰੂ ਕਰ ਦੇਣਗੇ। ਔਰ 5000 ਤੋਂ ਵੱਧ ਜਿਹੜੇ ਜੀ ਇਹ ਸੈਂਟਰ ਸੀਗੇ ਜਿੱਥੇ ਇਹ ਐਗਜ਼ਾਮ ਜਿਹੜਾ ਜੀ ਉਹ ਲਿਆ ਗਿਆ। ਪੇਪਰ ਸੈੱਟ ਕਰਨ ਵਾਲਿਆਂ ਦੇ ਹਾਲਾਤ ਜਿਹੜੇ ਜੀ ਇਹ ਆ, ਇਹ ਚਰਚਾ ਕਰ ਰਹੀ ਹੈ ਕਿ ਇਹ ਕਿਸੇ ਕੌਨਵੈਂਟ ਸਕੂਲ ਦੇ ਪੜ੍ਹੇ ਹੋਏ ਨੇ ਜਿਹੜਾ ਜੀ ਉਹ ਸੈੱਟ ਕੀਤਾ, ਜਿਹਨੂੰ ਇਹ ਨਹੀਂ ਪਤਾ ਕਿ ਲਾਂ ਦਲਾਂ ਜਿਹੜੀ ਹੈ ਜੀ ਉਹ ਕੀ ਹੁੰਦੀ ਆ, ਔਂਕੜ ਦਲੈਂਕੜੇ ਕੀ ਹੁੰਦੇ ਆ, ਹੋੜਾ ਕਨੋੜਾ ਜਿਹੜਾ ਜੀ ਉਹ ਕੀ ਹੁੰਦਾ। ਇਹਦੇ ਵਿੱਚ ਇੰਨੀਆਂ ਜਿਹੜੀਆਂ ਜੀ ਉਹ ਗਲਤੀਆਂ ਨੇ। 7 ਪੰਨਿਆਂ ਦੇ ਪ੍ਰਸ਼ਨ ਪੱਤਰ ਦੇ ਵਿੱਚ ਸ਼ਬਦ ਜੋੜਾਂ ਦੀਆਂ ਗਲਤੀਆਂ ਜਿਹੜੀਆਂ ਜੀ ਪਹਿਲੀ ਲਾਈਨ ਤੋਂ ਸ਼ੁਰੂ ਹੋ ਕੇ ਅਖੀਰ ਤੱਕ ਜਿਹੜੀਆਂ ਜੀ ਉਹ ਜਾਰੀ ਨੇ। ਅੱਛਾ, ਇਹਦੇ ਉੱਤੇ ਜਿਹੜਾ ਜੀ ਉਹ ਲਿਖਿਆ ਹੁੰਦਾ ਕਿ ਸ਼ਬਦ ਜੋੜਾਂ ਦੇ ਵਿੱਚ 3 ਗਲਤੀਆਂ ਦੇ ਬਦਲੇ 1 ਨੰਬਰ ਦੀ ਕਟੌਤੀ ਜਿਹੜੀ ਆ ਉਹ ਕੀਤੀ ਜਾਊਗੀ। ਸ਼ਬਦ ਜੋੜਾਂ ਦੀਆਂ ਗਲਤੀਆਂ ਦੇ ਪੂਰੇ ਪੇਪਰ ਦੇ ਵਿੱਚ ਵੱਧ ਤੋਂ ਵੱਧ 5 ਨੰਬਰ ਜਿਹੜਾ ਜੀ ਉਹ ਕੱਟੇ ਜਾ ਸਕਦੇ ਆ। ਹੁਣ ਇਹ ਜਿਨ੍ਹਾਂ ਨੇ ਕੁਐਸਚਨ ਪੇਪਰ ਬਣਾਇਆ ਉਹਨਾਂ ਦੇ ਨੰਬਰ ਕੌਣ ਕੱਟੂਗਾ ਤੇ ਉਹਨਾਂ ਨੂੰ ਕੌਣ ਜਿਹੜਾ ਜੀ ਉਹ ਪੁੱਛੂਗਾ? ਜ਼ਿਆਦਾਤਰ ਗਲਤੀਆਂ ਜਿਹੜੀਆਂ ਜੀ ਬਿੰਦੀਆਂ ਤੇ ਪੈਰੀ ਬਿੰਦੀ ਵਾਲੇ ਸ਼ਬਦ ਅਧਕ ਔਂਕੜ ਦਲੈਂਕੜੇ ਦੇ ਨਾਲ ਜਿਹੜੀਆਂ ਦੀ ਉਹ ਰਿਲੇਟਡ ਨੇ। ਜਿਹੜਾ ਕੁਐਸਚਨ ਪੇਪਰ ਆ ਜੀ ਉਹਦੇ ਵਿੱਚ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਅਰਜਨ ਜਿਹੜਾ ਜੀ ਉਹ ਲਿਖਿਆ ਹੋਇਆ, ਭਾਵ ਕਿ ਜੱਜੇ ਦੇ ਪੈਰ 'ਚ ਬਿੰਦੀ ਜਿਹੜੀ ਜੀ ਉਹ ਪਾਈ ਹੋਈ ਆ। ਹਰਿਮੰਦਰ ਸਾਹਿਬ ਦਾ ਸ਼ਬਦ ਜਿਹੜਾ ਕਿ ਪੂਰੇ ਪ੍ਰਸ਼ਨ ਪੱਤਰ ਦੇ ਵਿੱਚ 5 ਵਾਰੀ ਵਰਤਿਆ ਗਿਆ, ਉਹਨੂੰ 5 ਵਾਰ ਹਰਮਿੰਦਰ ਜਿਹੜਾ ਜੀ ਰਾਰੇ ਨੂੰ ਸਿਹਾਰੀ ਪੈਂਦੀ ਆ, ਉਹ ਰਾਰੇ ਨੂੰ ਸਿਹਾਰੀ ਨਹੀਂ ਪਾਈ ਗਈ, ਮਾਂ ਨੂੰ ਸਿਹਾਰੀ ਜਿਹੜੀ ਜੀ ਉਹ ਪਾਈ ਗਈ ਆ। ਹਰਿਮੰਦਰ ਦੀ ਜਗ੍ਹਾ ਤੇ ਹਰਮਿੰਦਰ ਜਿਹੜਾ ਜੀ ਉਹ ਬਣ ਗਿਆ। ਅੰਮ੍ਰਿਤਸਰ ਜਿਹੜਾ ਜੀ ਉਹ ਬਾਰ-ਬਾਰ ਆਇਆ, ਇਹਦੇ ਵਿੱਚ ਇਹਨੂੰ ਵੀ ਜਿਹੜਾ ਜੀ ਉਹ ਹਰ ਵਾਰੀ ਗਲਤ ਜਿਹੜਾ ਜੀ ਉਹ ਲਿਖਿਆ ਗਿਆ। ਹੁਣ ਜਿਹੜੇ ਸ਼ਬਦ ਜੋੜ ਨੇ ਜਿਹੜੇ ਗਲਤ ਲਿਖੇ ਆ ਉਹਦੇ ਵਿੱਚ ਖੋਲਿਆ ਜਿਹੜਾ ਜੀ ਲ ਦੇ ਪੈਰ ਦੇ ਵਿੱਚ ਹਾਹਾ ਜਿਹੜਾ ਜੀ ਉਹ ਪੈਂਦਾ, ਉਹਨੂੰ ਖੋਲਿਆ ਜਿਹੜਾ ਲਿਖਿਆ ਹੋਇਆ। ਪ੍ਰਣਾਲੀ ਰਾਣੇ ਦੇ ਨਾਲ ਹੈ, ਉਹਨੂੰ ਪ੍ਰਣਾਲੀ ਜਿਹੜਾ ਜੀ ਉਹ ਲਿਖਿਆ ਹੋਇਆ। ਜਿਹੜਾ ਜ਼ਿਲ੍ਹਾ ਸ਼ਬਦ ਆ ਉਹ ਵੀ ਗਲਤ ਲਿਖਿਆ ਹੋਇਆ। ਮਾਹੌਲ ਉੱਪਰ ਜਿਹੜਾ ਜੀ ਹੁਣ ਊੜੇ ਨੂੰ ਔਂਕੜ ਪੈਂਦਾ, ਉਹਨੂੰ ਦਲੈਂਕੜੇ ਪਾਏ ਹੋਏ ਉੱਪਰ ਬਣ ਜਾਂਦਾ। ਉੱਪਰ ਦਾ ਕੋਈ ਲਫ਼ਜ਼ ਨਹੀਂ ਜਿਹੜਾ ਜੀ ਉਹ ਹੈਗਾ। ਇਹ ਸ਼ਬਦ ਜੋੜਾਂ ਦੇ ਵਿੱਚ ਜਿਹੜੀਆਂ ਗਲਤੀਆਂ ਨੇ ਇਹ ਪੰਜਾਬੀ ਦੇ ਪਰਚੇ ਦੇ ਵਿੱਚ ਜਿਹੜੀਆਂ ਜੀ ਉਹ ਆਈਆਂ ਨੇ। ਮੇਰਾ ਖਿਆਲ ਕਿਸੇ ਭਾਸ਼ਾ ਨੂੰ ਜਿਹੜਾ ਜੀ ਉਹ ਸੱਤਿਆਨਾਸ਼ ਕਰਨ ਦੇ ਵਾਸਤੇ
ਅਜਿਹੀਆਂ ਜਿਹੜੀਆਂ ਗਲਤੀਆਂ ਨੇ ਉਹ ਬਹੁਤ ਵੱਡਾ ਇੱਕ ਰੋਲ ਨਿਭਾਉਂਦੀਆਂ। ਬਿਲਕੁਲ ਜੀ, ਇੱਥੇ ਬੁੱਧੀਜੀਵੀ ਆ ਉਹ ਪੰਜਾਬੀ ਭਾਸ਼ਾ ਦੇ ਉੱਤੇ ਉਸ ਤਰ੍ਹਾਂ ਨਹੀਂ ਗੱਲ ਕਰ ਰਹੇ ਜਿਸ ਤਰ੍ਹਾਂ ਕਰਨੀਆਂ ਚਾਹੀਦੀਆਂ। ਸਾਡੀਆਂ ਧਾਰਮਿਕ ਜਥੇਬੰਦੀਆਂ ਆਪਸ ਵਿੱਚ ਡਾਂਗੋ ਡਾਂਗੀ ਹੋ ਰਹੀਆਂ ਆ। ਪਤਾ ਨਹੀਂ ਲੱਗਦਾ ਹੈਗਾ। ਰਾਜਨੀਤਿਕ ਲੋਕ ਆ ਜਿਹੜੇ ਪੰਜਾਬ ਦੇ, ਉਹ ਵੀ ਸੁੱਤੇ ਪਏ ਆ। ਫਿਰ ਇਸੇ ਤਰ੍ਹਾਂ ਹੀ ਹੋਣਾ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਸ ਨਾਲ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।